ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113। ਦੋ ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮਡੇਰਾ 'ਚ, ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਔਡਰ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਦੇ ਉੱਤੇ, ਅਤੇ 10% ਦੀ ਛੋਟ ਲੈਣ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਆਓ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਜੇ ਨਜ਼ਰ ਬਣਾਈਏ ਤਾਂ ਕਹਿੰਦੇ ਦੇਸ਼ ਭਰ ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ। ਬਿਲਕੁਲ, ਸਾਰੇ ਮਹਿਕਮੇ ਛੁੱਟੀ ਤੇ ਜਾਂਦੇ ਐ ਕਿ ਕਿਸਾਨਾਂ ਨੇ ਵੀ ਕਿਹਾ ਕਿ 10 ਕੁ ਦਿਨ ਅਸੀਂ ਵੀ ਛੁੱਟੀ ਲੈਣੀ ਆ। ਇਹ ਛੁੱਟੀ ਹੁਣ ਕਈਆਂ ਦੀ ਛੁੱਟੀ ਕਰੂਗੀ ਮੈਨੂੰ ਲੱਗਦਾ, ਕਿਉਂਕਿ ਇਹ ਜਿਹੜਾ ਅੰਦੋਲਨ ਆ, ਜਿੱਦਾਂ ਅੱਜ ਇਹਦਾ ਪਲੇਠਾ ਦਿਨ ਸੀਗਾ, ਸੋਹਣੀ ਹੈ ਜਿਹੜੀ ਬੜੀ ਜ਼ਬਰਦਸਤ ਤਰੀਕੇ ਨਾਲ ਹੋਈ ਹੈ ਇਸ ਅੰਦੋਲਨ ਦੀ। ਤੋਂ ਕਾਫੀ ਹਲਚਲ ਮਚ ਗਈ, ਕਿਉਂਕਿ ਕੁਛ ਥਾਵਾਂ ਤੇ ਬੇਸ਼ੱਕ ਇਹਨਾਂ ਨੇ ਜੋ ਜ਼ਬਰਦਸਤੀ ਕੀਤੀ ਆ, ਦੁੱਧ ਡੋਲ ਡਾਲ ਦਿੱਤਾ, ਉਹਦੀ ਆਲੋਚਨਾ ਹੁੰਦੀ ਆ, ਵੱਖਰੀ ਗੱਲ ਆ, ਪਰ ਅਸਰ ਪੈਣਾ ਸ਼ੁਰੂ ਹੋ ਗਿਆ। ਬਹੁਤ ਥਾਵਾਂ ਤੇ ਤੱਕ ਜਿਹੜੇ ਆ ਉਹ ਇੰਟਰਸਟੇਟ ਬਾਰਡਰਾਂ ਤੇ ਰੋਕ ਦਿੱਤੇ ਗਏ। ਔਰ ਕਿਉਂਕਿ ਇਹ ਦੇਸ਼ ਵਿਆਪੀ ਅੰਦੋਲਨ ਹੈ, 6-7 ਸਟੇਟਾਂ ਤੇ ਖਾਸ ਤੌਰ ਤੇ ਇਸ ਅੰਦੋਲਨ ਦੇ ਪ੍ਰਭਾਵ ਹੇਠ, ਜਿੱਦਾਂ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਵਗੈਰਾ। ਸੋ ਇੱਥੇ ਕਾਫੀ ਵੱਡੇ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ ਹੈ ਇਸ ਅੰਦੋਲਨ ਦੀ। ਤਾਂ ਪਹਿਲੇ ਦਿਨ ਹੀ ਸਬਜ਼ੀਆਂ ਦੇ ਭਾਅ ਜਿਹੜੇ ਉਹ ਦੁੱਗਣੇ ਤਿੱਗਣੇ ਹੋ ਗਏ ਆ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖ ਲਓ ਕਿ ਹਾਲੇ 9 ਦਿਨ ਬਕਾਇਆ ਪਏ ਆ, ਕੀ ਬਣੂਗਾ। ਸੋ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਤੇ ਤੁਹਾਨੂੰ ਪਤਾ ਹੀ ਆ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਵਾਉਣ ਬਾਬਤ ਆ। ਖਾਸ ਤੌਰ ਤੇ ਉਹ ਇਹ ਗੱਲ ਕਹਿੰਦੇ ਆ ਕਿ ਜੋ ਭਾਰਤੀ ਜਨਤਾ ਪਾਰਟੀ ਨੇ ਵਾਅਦਾ ਕੀਤਾ ਸੀਗਾ, ਉਹ ਆਪਣਾ ਵਾਅਦਾ ਪੂਰਾ ਕਰਦੇ ਵੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਕਰਕੇ ਇੱਕ ਤੇ ਸਹੀ ਤਰੀਕੇ ਦੇ ਨਾਲ ਮੁੱਲ ਮਿੱਥੇ, ਔਰ ਦੂਸਰਾ 50% ਉੱਤੋਂ ਲਾਗਤ ਦੇ ਮੁਨਾਫਾ ਦੇ ਦੇਵੇ, ਹਾਲ ਕਰਜ਼ਾ ਮਾਫੀ ਕਰ ਦੇਵੇ। ਸੋ ਇਹ ਕੁਛ ਮੂਲ ਮੰਗਾਂ ਨੇ ਇਹਨਾਂ ਦੀਆਂ, ਜਿਹਦੇ ਕਰਕੇ ਇਹਨਾਂ ਨੇ ਇਹ ਅੰਦੋਲਨ ਵਿੱਢਿਆ। ਹੁਣ ਪੰਜਾਬ ਦੀ ਜਿੱਥੋਂ ਤੱਕ ਗੱਲ ਕਰੀਏ, ਅੱਜ ਪੂਰੇ ਦਿਨ ਸੋਸ਼ਲ ਮੀਡੀਆ ਤੇ ਵੀ ਸੰਘਰਸ਼ ਚੱਲਦਾ ਰਿਹਾ। ਕੁਛ ਵਿਰੋਧ ਦੇ ਵਿੱਚ ਸਨ, ਇਸ ਵਿਰੋਧ ਦੇ ਵਿੱਚ ਸਨ, ਤੇ ਕੁਛ ਲੋਕ ਇਸ ਵਿਰੋਧ ਦੇ ਪੱਖ ਦੇ ਵਿੱਚ ਸੀਗੇ। ਖਾਸ ਤੌਰ ਤੇ ਜਿਹੜੇ ਦੁੱਧ ਡੋਲੇ ਗਏ ਆ 2-3 ਥਾਵਾਂ ਤੇ, ਉਹਨਾਂ ਨੂੰ ਲੈ ਕੇ ਕਾਫੀ ਆਲੋਚਨਾ ਵੀ ਹੋਈ ਇਹ ਜਿਹੜੇ ਸੰਘਰਸ਼ਕਾਰੀ ਸੀ ਇਹਨਾਂ ਦੀ। ਪਰ ਦੂਸਰੇ ਪਾਸੇ ਇੱਥੇ ਫਰੀਦਕੋਟ ਦੇ ਵਿੱਚ ਆੜਤੀਏ ਤੇ ਇਹ ਜਿਹੜੇ ਅੰਦੋਲਨਕਾਰੀ ਸੀ ਉਹ ਆਮੋ ਸਾਹਮਣੇ ਹੋ ਗਏ। ਇੱਕ ਵਾਰੀ ਤੇ ਤਕਰੀਬਨ ਮਕਾਲ ਵਾਲੀ ਗੱਲ ਬਣ ਗਈ ਸੀਗੀ, ਲੜਾਈ ਵਾਲੀ ਗੱਲ ਬਣ ਗਈ ਸੀਗੀ, ਹੱਥੋਂ ਪਾਈ ਤੱਕ ਮਾਮਲਾ ਪਹੁੰਚ ਚੱਲਿਆ ਸੀ, ਪਰ ਪੁਲਿਸ ਨੇ ਵਿੱਚ ਪੈ ਕੇ ਮਾਮਲਾ ਨਜਿੱਠ ਦਿੱਤਾ। ਤਾਂ ਕਈ ਥਾਵਾਂ ਤੇ ਏਦਾਂ ਦੀ ਨੌਬਤ ਆਈ ਆ, ਕੁਛ ਟਰੱਕਾਂ ਨੂੰ ਵਾਪਸ ਰੋਕਿਆ ਗਿਆ, ਉੱਥੇ ਵੀ ਤਲਖ ਕਲਾਮੀ ਹੋਈ ਆ। ਤਾਂ ਇਸ ਸਮੇਂ ਜੋ ਹਾਲਾਤ ਬਣਦੇ ਪਏ ਆ ਉਹ ਇਹੋ ਹੀ ਆ ਕਿ ਅੱਜ ਪਹਿਲੇ ਦਿਨ ਕੁਛ ਦੋਧੀਆਂ ਨੇ ਵੇਖਿਆ ਕਿ ਚਲੋ ਤੁਰ ਫਿਰ ਕੇ ਮੇਲਾ ਦੇਖ ਲਈਏ, ਜਿਵੇਂ ਸੂਤ ਆਇਆ ਕੰਮ ਫਿਰ ਅੱਗੇ ਚਲਾ ਲਾਂਗੇ, ਪਰ ਕੁਛ ਲੋਕਾਂ ਨੇ ਸਹਿਯੋਗ ਵੀ ਕੀਤਾ। ਤਾਂ ਹੁਣ ਇਸ ਅੰਦੋਲਨ ਦੀ ਇਹ ਖਾਸੀਅਤ ਨਜ਼ਰ ਆਉਂਦੀ ਪਈ ਆ ਕਿ ਪਿੰਡਾਂ ਦੇ ਵਿੱਚ ਵੀ ਲੋਕ ਸਹਿਯੋਗ ਕਰਦੇ ਪਏ, ਪਰ ਹਾਲੇ ਵੀ ਪੂਰੇ ਦੇ ਪੂਰੇ ਕਿਸਾਨ ਨਹੀਂ ਹੈ। ਇਸ ਚੀਜ਼ ਦੀ ਕਿਤੇ ਨਾ ਕਿਤੇ ਇਹਨਾਂ ਨੂੰ ਥੋੜ੍ਹੀ ਜਿਹੀ ਟਕਲ ਰਹੂਗੀ ਕਿ ਜਦੋਂ ਇਹਨਾਂ ਨੇ ਇਸ ਅੰਦੋਲਨ ਨੂੰ ਕਾਲ ਕੀਤਾ ਤਾਂ ਜਿਹੜੀ ਲਾਮਬੰਦੀ ਹੇਠਲੇ ਪੱਧਰ ਤੇ ਲਾਮਬੰਦੀ ਹੋਣੀ ਚਾਹੀਦੀ ਸੀਗੀ, ਉਹ ਨਹੀਂ ਹੋਈ ਇਸ ਅੰਦੋਲਨ 'ਚ। ਹੇਠਲੇ ਪੱਧਰ ਤੇ ਕਿਤੇ ਨਾ ਕਿਤੇ ਹਜੇ ਵੀ ਤੁਸੀਂ ਉਦਾਹਰਨ ਲੈ ਲਓ ਨਾ, ਜਿਹੜਾ ਸ਼ਹਿਰਾਂ 'ਚ ਦੁੱਧ ਜਾਂਦਾ ਪਿਆ ਉਹ ਪਿੰਡਾਂ 'ਚ ਵੀ ਲੋਕ ਘਲਾਉਂਦੇ ਪਏ ਆ, ਹੋਰ ਤੇ ਪਾਸੇ ਆਉਂਦੇ ਨਹੀਂ ਆ।
ਤਾਂ ਇਹਦਾ ਮਤਲਬ ਇਹ ਆ ਕਿ ਹਾਲੇ ਹੇਠਲੇ ਪੱਧਰ ਤੇ ਪੂਰੀ ਏਕਤਾ ਨਹੀਂ ਹੋਈ ਇਸ ਅੰਦੋਲਨ ਦੇ ਬਾਬਤ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਇਹ ਗੱਲ ਜਿਹੜੀ ਆ ਉਹ ਪ੍ਰਚਾਰੀ ਜਾਊਗੀ, ਪਸਾਰੀ ਜਾਊਗੀ, ਤਾਂ ਹੋ ਸਕਦਾ ਕਿ ਇਹ ਅੰਦੋਲਨ ਹੋਰ ਵੀ ਮਜ਼ਬੂਤ ਹੋਵੇ। ਪਰ ਸ਼ੁਰੂਆਤ ਜਿਹੜੀ ਆ ਉਹ ਇਸ ਤਰੀਕੇ ਦੀ ਹੋਈ ਆ ਕਿ ਕਿਸਾਨ ਜਿਹੜੇ ਆ ਉਹ ਮੁੱਢਲੇ ਦੌਰ ਦੇ ਵਿੱਚ ਸਰਕਾਰ ਤੇ ਦਬਾਅ ਬਣਾਉਣ 'ਚ ਕਾਮਯਾਬ ਰਹੇ ਆ। ਖੈਰ ਇਹ ਦਬਾਅ ਬਣਾਉਣਾ ਵੀ ਲਾਜ਼ਮੀ ਸੀਗਾ। ਤੁਸੀਂ ਦੇਖ ਲਓ ਕਿ ਮੰਦਸੌਰ ਦੇ ਵਿੱਚ ਕਿਸਾਨ ਆਪਣੀ ਗੱਲ ਕਹਿਣਗੇ, ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਔਰ ਤਰਾਸਦੀ ਦੇਖੋ ਕਿਸਾਨ ਦੀ ਕਿ ਉਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ। ਉਹਨਾਂ ਦੀਆਂ ਲਾਸ਼ਾਂ ਤੇ ਚੈੱਕ ਜ਼ਰੂਰ ਸੁੱਟ ਦਿੱਤੇ ਗਏ, ਉਹਨਾਂ ਨੂੰ ਮਾਲੀ ਇਮਦਾਦ ਜ਼ਰੂਰ ਦੇ ਦਿੱਤੀ ਗਈ ਪੀੜਤ ਪਰਿਵਾਰਾਂ ਨੂੰ, ਪਰ ਕਿਹਨਾਂ ਨੇ ਗੋਲੀਆਂ ਨਾਲ ਭੁੰਨਿਆ ਅੱਜ ਤੱਕ ਨਹੀਂ ਪਤਾ ਲੱਗਿਆ। ਫਿਰ ਦੇਖ ਲਓ ਮਹਾਰਾਸ਼ਟਰ ਦੇ ਵਿੱਚ ਉਹ ਪੈਰ ਤੁਸੀਂ ਦੇਖੇ ਸੀ ਨਾ ਸੋਸ਼ਲ ਮੀਡੀਆ ਤੇ, ਕਿੱਦਾਂ ਛਾਲਿਆਂ ਨਾਲ ਪਾਟੇ ਪਏ ਸੀ, ਵਿਆਹੀਆਂ ਕਿੱਦਾਂ ਉਹਨਾਂ ਦੀਆਂ ਤਰੇੜੀਆਂ ਪਈਆਂ ਸੀਗੀਆਂ, ਤਾਂ ਕਿੰਨੀ ਦੂਰੋਂ ਚੱਲ ਕੇ ਆਏ ਸੀਗੇ ਕਿਸਾਨ, ਸ਼ਾਂਤਮਈ ਅੰਦੋਲਨ ਕੀਤਾ ਉਹਨਾਂ ਨੇ। ਉਦੋਂ ਵੀ ਉਹਨਾਂ ਦੀ ਗੱਲ ਜਿਹੜੀ ਹੈ ਨਹੀਂ ਸੁਣੀ ਗਈ। ਫਿਰ ਤਮਿਲਨਾਡੂ ਦੇ ਕਿਸਾਨ ਆਪਣਾ ਪਿਸ਼ਾਬ ਤੱਕ ਪੀ ਕੇ ਗਏ ਦਿੱਲੀ ਦੇ ਸਾਹਮਣੇ। ਦਿੱਲੀ ਦੀ ਕਿੰਨੀ ਸ਼ਰਮ ਵਾਲੀ ਗੱਲ, ਤਾਂ ਵੀ ਗੱਲ ਨਹੀਂ ਸੁਣੀ ਗਈ। ਸੋ ਫਿਰ ਕਿਸਾਨ ਸੰਸਦ ਕੀਤੀ ਦਿੱਲੀ ਦੇ ਵਿੱਚ, ਯੋਗਿੰਦਰ ਯਾਦਵ ਹੈਡ ਸੀਗੇ, ਉਹ ਉੱਥੇ ਕਰਤਾ ਧਰਤਾ ਸੀਗੇ, ਸਾਰੇ ਕੋਆਰਡੀਨੇਸ਼ਨ ਜੋ ਵੀ ਇਹਨਾਂ ਨੇ ਬਣਾਇਆ, ਤਾਲਮੇਲ ਬਣਾਇਆ। ਤਾਂ ਉਸ ਮਾਮਲੇ ਦੇ ਵਿੱਚ ਵੀ ਸਰਕਾਰ ਨੇ ਕਿਤੇ ਨਾ ਕਿਤੇ ਇਹਨਾਂ ਦੀ ਅਣਦੇਖੀ ਕੀਤੀ। ਤਾਂ ਜੇ ਗੱਲਬਾਤ ਪਹਿਲਾਂ ਕਰ ਲਈ ਜਾਂਦੀ ਇਹਨਾਂ ਕਿਸਾਨਾਂ ਦੇ ਨਾਲ, ਤਾਂ ਮੇਰੇ ਖਿਆਲ ਦੇ ਨਾਲ ਨੌਬਤ ਨਾ ਆਉਂਦੀ। ਤਾਂ ਹੁਣ ਵੀ ਮੌਕਾ, ਕਿਉਂਕਿ ਦੇਸ਼ ਦਾ ਨੁਕਸਾਨ ਬਹੁਤ ਹੋਊਗਾ। ਜਿਸ ਤਰੀਕੇ ਨਾਲ ਸ਼ੁਰੂਆਤ ਹੋਈ ਆ, ਸਾਰਾ ਟਰਾਂਸਪੋਰਟ ਵਾਲਾ ਧੰਦਾ ਜਿਹੜਾ ਉਹ ਠੱਪ ਹੋਊਗਾ, ਕਿਉਂਕਿ ਸਬਜ਼ੀਆਂ ਦੀ ਬਹੁਤ ਜ਼ਿਆਦਾ ਢੋਆ ਢੁਆਈ ਹੁੰਦੀ ਆ। ਫਿਰ ਦੁੱਧ ਜਿੱਦਾਂ ਇੱਕ ਬਹੁਤ ਬੇਸਿਕ ਨੀਡ ਹੈ, ਚਾਹੇ ਉਹ ਸ਼ਹਿਰੀ ਹੋਣ ਚਾਹੇ ਪੇਂਡੂ ਹੋਣ, ਤਾਂ ਉਹ ਵੀ ਬਹੁਤ ਵੱਡਾ ਪ੍ਰਭਾਵ ਪਾਵੇਗਾ। ਸੋ ਸਾਰੇ ਦੇਸ਼ ਦਾ ਢਾਂਚਾ ਜਿਹੜਾ ਉਹ ਇੱਕ ਵਾਰੀ ਇਸ ਪ੍ਰਭਾਵ ਹੇਠ ਆ ਜਾਣਾ। ਤਾਂ ਮੇਰੇ ਖਿਆਲ ਦੇ ਨਾਲ ਹੁਣ ਸਰਕਾਰ ਨੂੰ ਜਾਗਣਾ ਚਾਹੀਦਾ। ਜੇ ਇੰਨਾ ਚਿਰ ਇਹਨਾਂ ਨੇ ਚਾਹੇ ਮਜਲਪੁਣੇ ਦੇ ਵਿੱਚ ਲੰਘਾ ਦਿੱਤਾ, ਚਾਹੇ ਇਹਨਾਂ ਦਾ ਅਣਜਾਣੇ 'ਚ ਲੰਘਾ ਦਿੱਤਾ, ਹੁਣ ਹੀ ਜਾਗਣ ਦਾ ਵੇਲਾ। ਇਹਨਾਂ ਦੇ ਨਾਲ ਗੱਲਬਾਤ ਕਰੇ ਸਰਕਾਰ, ਟੇਬਲ ਤੇ ਬਿਠਾਏ ਕਿਸਾਨ ਆਗੂਆਂ ਨੂੰ, ਉਹਨਾਂ ਤੋਂ ਮੰਗਾਂ ਪੁੱਛੇ, ਜਿਹੜੀਆਂ ਉਹਨਾਂ ਦੀਆਂ ਵਾਜਬ ਮੰਗਾਂ ਔਰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਉਹ ਪੂਰੀਆਂ ਕਰ ਦੇਣ। ਕੀ ਫਰਕ ਪੈਂਦਾ? ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਲੰਗਰਾਂ ਤੇ ਨਹੀਂ ਲੱਗੇਗਾ GST। ਇਸ ਮਾਮਲੇ 'ਚ ਹਾਲੇ ਕੁਛ ਅਸਪਸ਼ਟਤਾ ਹੈਗੀ ਆ। ਕੁਛ ਲੋਕ ਕਹਿੰਦੇ ਆ ਕਿ ਪੂਰੇ ਤੌਰ ਤੇ GST ਹੈ ਜਿਹੜਾ ਵਾਪਸ ਲੈ ਲਿਆ ਗਿਆ, ਪਰ ਕੁਛ ਲੋਕ ਕਹਿੰਦੇ ਆ ਕਿ GST ਵਾਪਸ ਨਹੀਂ, ਉਹ ਕੁਛ ਨਿਯਮ ਕਾਇਦਿਆਂ ਦਾ ਹਵਾਲਾ ਦੇ ਕੇ ਕਹਿੰਦੇ ਆ ਕਿ ਰਿਫੰਡ ਹੋ ਜਾਇਆ ਕਰੂਗਾ GST। ਸੋ ਇਹ ਦੋ ਤਰ੍ਹਾਂ ਦੀਆਂ ਹੁਣ ਖਬਰਾਂ ਨਿਕਲ ਕੇ ਆਉਂਦੀਆਂ ਪਈਆਂ। ਪਰ ਅੱਜ ਜੋ ਤੜਕੇ ਪ੍ਰਚਾਰ ਕੀਤਾ, ਇੱਕ ਤੁਹਾਨੂੰ ਪਤਾ ਹੀ ਹੈ ਚੈਨਲ ਹੈ ਜਿਹੜਾ ਖਾਸ ਚੈਨਲ ਹੈ ਇੱਥੇ ਪੰਜਾਬ ਦੇ ਵਿੱਚ ਚੱਲਦਾ, ਉਹਨੇ ਜਿਸ ਤਰੀਕੇ ਨਾਲ ਅਕਾਲੀਆਂ ਦਾ ਪ੍ਰਚਾਰ ਕੀਤਾ, ਤਾਂ ਖਬਰ ਬਹੁਤ ਵੱਡੇ ਪੱਧਰ ਤੇ ਫੈਲ ਗਈ ਕਿ GST ਹੈ ਜਿਹੜੀ ਉਹ ਮਾਫ ਕਰ ਦਿੱਤੀ ਗਈ ਆ। ਤਾਂ ਉਸ ਤੋਂ ਬਾਅਦ ਚਰਚਾ ਚੱਲੀ, ਲੋਕਾਂ ਨੇ ਸਿਫਤ ਵੀ ਕੀਤੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀਆਂ ਨੇ ਇਸ ਟਾਈਮ ਲਿਆ, ਚਲੋ ਠੀਕ ਆਪਣੀ ਜਗ੍ਹਾ ਤੇ ਉਹਨਾਂ ਨੇ ਕੀਤਾ, ਉਹਨਾਂ ਦੀ ਸਿਫਤ ਕਰਨੀ ਬਣਦੀ ਹੈ। ਕਾਂਗਰਸੀਆਂ ਨੇ ਇੱਥੇ ਆਪਣਾ ਹਿੱਸਾ ਛੱਡਿਆ ਦਰਬਾਰ ਸਾਹਿਬ ਦੇ ਲੰਗਰਾਂ ਤੇ, ਉਹਦੀ ਸਿਫਤ ਕਰਨੀ ਬਣਦੀ ਹੈ। ਆਮ ਆਦਮੀ ਪਾਰਟੀ ਵਾਲਿਆਂ ਨੇ ਦਬਾਅ ਬਣਾਇਆ, ਉਹਨਾਂ ਨੇ ਆਪਣੇ ਪੱਧਰ ਤੇ ਮੰਗ ਕੀਤੀ, ਉਹਨਾਂ ਦੀ ਸਿਫਤ ਬਣਦੀ ਹੈ। ਲੋਕ ਜਿਹੜੇ ਆਮ ਲੋਕ ਸੀਗੇ ਉਹਨਾਂ ਨੇ ਵੀ ਵਿਰੋਧ ਕੀਤਾ, ਸਾਰਿਆਂ ਦੀ ਸਿਫਤ ਸਲਾਹ ਬਣਦੀ ਹੈ ਕਿ ਕੇਂਦਰ ਸਰਕਾਰ ਨੇ ਇਹ ਮੰਗ ਮੰਨੀ। ਪਰ ਅਸਪਸ਼ਟਤਾ ਹਾਲੇ ਵੀ ਉਹ ਜਿਉਂ ਦੀ ਤਿਉਂ ਆ ਕਿ ਕੀ GST ਦਾ ਫਸਤਾ ਪੱਕਾ ਹੀ ਵੱਢ ਦਿੱਤਾ, ਜਾਂ ਇਹਨਾਂ ਨੇ ਕੋਈ ਰਸਤਾ ਕੱਢਿਆ ਕਿ ਜੋ GST ਹੁਣ ਤੱਕ ਉਗਰਾਈ ਗਈ ਆ ਉਹ ਵਾਪਸ ਕਰ ਦਿੱਤੀ ਜਾਊਗੀ, ਜਾਂ ਅੱਗੇ ਵੀ ਇਸ ਤਰ੍ਹਾਂ ਹੀ ਸਾਈਕਲ ਚੱਲਦਾ ਰਹੂਗਾ। ਸੋ ਰਸਮ ਦੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ GST ਲਾਇਆ ਸੀਗਾ, ਔਰ ਜੁਲਾਈ 2017 ਤੋਂ ਲੈ ਕੇ ਜਨਵਰੀ ਫਰਵਰੀ ਤੱਕ ਦਰਬਾਰ ਸਾਹਿਬ ਦਾ 2 ਕਰੋੜ ਰੁਪਈਆ ਜਿਹੜਾ GST ਦੇ ਰੂਪ ਦੇ ਵਿੱਚ ਗਿਆ ਸੀਗਾ। ਇਸ ਮਾਮਲੇ ਦੇ ਵਿੱਚ ਹੁਣ ਵੱਡੀ ਗੱਲ ਤੇ ਇਹੋ ਹੀ ਆ ਕਿ ਇਹਨਾਂ ਨੇ ਅੱਧੀ ਰਾਤ ਇਹ ਫੈਸਲਾ ਲਿਆ ਕਿ GST ਜਾਂ ਕਹਿ ਲਓ ਵਾਪਸ ਲੈ ਲਿਆ, ਜਾਂ ਕਹਿ ਲਓ ਕਿ ਇਹਨਾਂ ਨੇ ਰਿਫੰਡ ਕਰਨ ਦਾ ਫੈਸਲਾ ਕਰ ਲਿਆ। ਪਰ ਇਹਦੇ ਵਿੱਚ ਇਕੱਲੇ ਗੁਰਦੁਆਰੇ ਹੀ ਨਹੀਂ, ਇਹਨਾਂ ਨੇ ਕਿਹਾ ਕਿ ਹੋਰ ਵੀ ਜਿਹੜੇ ਧਾਰਮਿਕ ਸਥਾਨ ਹੈ, ਜਿਹੜੇ ਲੰਗਰ ਦਾ ਜਾਂ ਹੋਰ ਇਸ ਤਰ੍ਹਾਂ ਦਾ ਸਮਾਜ ਭਲਾਈ ਦਾ ਕੰਮ ਕਰਦੇ ਆ, ਉਹਨਾਂ ਨੂੰ ਵੀ ਇਸ ਦਾਇਰੇ 'ਚ ਲਿਆਂਦਾ ਜਾਊਗਾ। ਔਰ ਕੁਛ ਚੈਰੀਟੇਬਲ ਟਰਸਟ ਜਿਹੜੇ ਕਿ ਲੰਗਰ ਵਗੈਰਾ ਲਾਉਂਦੇ ਆ, ਉਹਨਾਂ ਨੂੰ ਵੀ ਇਸ ਜ਼ਦ 'ਚ ਲੈ ਲਿਆ ਜਾਊਗਾ। ਤਾਂ ਇਹ ਵੈਸੇ ਇੱਕ ਚੰਗੀ ਗੱਲ ਹੈ, ਚੰਗੀ ਸ਼ੁਰੂਆਤ ਹੈ ਜੇ ਇਹ ਕਰਦੇ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹੋ ਆ ਕਿ ਅਸਪਸ਼ਟਤਾ ਕਿਉਂ ਰੱਖੀ ਗਈ ਆ। ਔਰ ਦੂਜੀ ਗੱਲ ਇਹ ਆ ਕਿ ਇਹ ਵੀ ਅਸਪਸ਼ਟ ਹੈ ਨਾ ਹਾਲ ਦੀ ਘੜੀ ਕਿ ਕੀ ਲੰਗਰ ਜਿਹੜੇ ਹਰੇਕ ਚੱਲਦੇ ਆ ਸਾਰੇ ਦੇ ਸਾਰੇ ਹੀ GST ਦੇ ਦਾਇਰੇ ਚੋਂ ਬਾਹਰ ਕੱਢ ਦਿੱਤੇ ਗਏ, ਜਾਂ ਸਾਰਿਆਂ ਨੂੰ ਰਿਫੰਡ ਦਿੱਤਾ ਜਾਊਗਾ? ਕਿਉਂਕਿ ਪੰਜਾਬ ਦੇ ਵਿੱਚ ਵੇਖੀਏ ਤੇ ਲੰਗਰ ਤੇ ਛੋਟੇ ਤੋਂ ਛੋਟੇ ਪਿੰਡ ਦੇ ਛੋਟੇ ਤੋਂ ਛੋਟੇ ਗੁਰਦੁਆਰੇ 'ਚ ਵੀ ਚਲੀ ਜਾਂਦੇ ਆ। ਸੋ ਇਹ ਹੁਣ ਵੇਖਣ ਵਾਲੀ ਗੱਲ ਹੋਊਗੀ, ਕਿਉਂਕਿ ਆਪਾਂ ਤੇ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਆਪਣੇ ਸਰੋਤਿਆਂ ਨੂੰ ਖੈਰ ਦੱਸ ਦਿੱਤਾ ਸੀਗਾ ਕਿ ਇਹ ਸਲਾਹਾਂ ਕਰਦੇ ਪਏ ਆ।
ਤਾਂ ਉਦੋਂ ਇਹ ਗੱਲ ਨਿਕਲ ਕੇ ਆਈ ਸੀਗੀ ਕਿ ਹੋ ਸਕਦਾ ਕਿ ਇਸ ਤਰ੍ਹਾਂ ਦਾ ਇੱਕ ਕ੍ਰਾਈਟੇਰੀਆ ਰੱਖ ਦਿੱਤਾ ਜਾਵੇ ਜਿਹਦੇ ਤਹਿਤ ਇਹ ਇਸ ਤਰ੍ਹਾਂ ਕਰਨਗੇ ਕਿ ਜਿੱਦਾਂ ਕੋਈ ਲੰਗਰ 5 ਸਾਲ ਤੋਂ ਚੱਲਦਾ ਆ ਰਿਹਾ ਜਾਂ ਜਿਹਦੇ ਵਿੱਚ ਰੋਜ਼ਾਨਾ 1000 ਤੋਂ ਵੱਧ ਬੰਦਾ ਭੋਜਨ ਛਕਦਾ ਤਾਂ ਉਸ ਲੰਗਰ ਨੂੰ ਰਹਿਤ ਦਿੱਤੀ ਜਾਊਗੀ। ਤਾਂ ਹੁਣ ਦੇਖੋ ਕੋਈ ਇਸ ਤਰ੍ਹਾਂ ਦਾ ਰਸਤਾ ਕੱਢਦੇ ਆ ਜਾਂ ਪੂਰੇ ਦਾ ਪੂਰਾ GST ਦਾ ਜਿਹੜਾ ਐਕਟ ਆ ਉਹਦੇ 'ਚ ਕੋਈ ਸੋਧ ਕਰਕੇ ਪੱਕੇ ਤੌਰ ਤੇ ਰਹਿ ਦਿੰਦੇ ਆ ਜਾਂ ਇਹ ਰਿਫੰਡ ਵਾਲਾ ਫਾਰਮੂਲਾ ਤਿਆਰ ਕਰਦੇ, ਇਹਦੇ ਬਾਰੇ ਹਾਲੇ ਚੀਜ਼ਾਂ ਸਪਸ਼ਟ ਨਹੀਂ ਹੋ ਸਕਦਾ। ਕੱਲ ਤੱਕ ਸਾਰੀਆਂ ਚੀਜ਼ਾਂ ਸਪਸ਼ਟ ਹੋ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ EVM ਮਸ਼ੀਨਾਂ ਦਾ ਬਖੇੜਾ ਬਾਹਰਲੇ ਮੁਲਕਾਂ ਤੱਕ ਵੀ ਪਹੁੰਚਿਆ, ਮਤਲਬ ਕਿ ਸੰਸਾਰ ਪੱਧਰ ਦੀ ਸਮੱਸਿਆ ਬਣਦੀ ਜਾ ਰਹੀ ਹੈ ਸਾਡੀ EVM ਮਸ਼ੀਨ। ਖੈਰ ਇੱਥੇ ਤੇ ਕਈਆਂ ਲਈ ਇਹ ਰਾਸ਼ਟਰਵਾਦੀ ਬਣਦੀ ਜਾ ਰਹੀ, ਕਈਆਂ ਲਈ ਰਾਸ਼ਟਰ ਵਿਰੋਧੀ ਬਣਦੀ ਜਾ ਰਹੀ ਹੈ। ਖੈਰ ਇਹ ਮਸਲਾ ਕੀ ਆ ਕਿ ਇੱਕ ਦੇਸ਼ ਹੈ, ਕੰਟਰੀ ਹੈ, ਮੇਰੇ ਖਿਆਲ ਦੇ ਨਾਲ ਇੱਧਰ ਤੁਹਾਡੇ ਸ਼ਾਇਦ ਆਂਢ ਗੁਆਂਢ 'ਚ ਹੋਵੇ ਤੇ ਕੋਈ ਮੈਨੂੰ ਪਤਾ ਨਹੀਂ ਹੈ, ਬੋਤਸਵਾਨਾ ਕੋਈ ਦੇਸ਼ ਹੈ, ਕੋਈ ਕੰਟਰੀ ਆ। ਸੋ ਬੋਤਸਵਾਨਾ ਜਿਹੜਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇੰਡੀਅਨ EVM ਮਸ਼ੀਨਾਂ ਜਿਹੜੀਆਂ ਉਹ ਆਪਣੇ ਇਲੈਕਸ਼ਨ 'ਚ ਵਰਤਣੀਆਂ। ਸੋ ਉੱਥੇ ਫਿਰ ਹੋਇਆ ਕਿ ਜਿਹੜੀ ਬੋਤਸਵਾਨਾ ਡੈਮੋਕ੍ਰੈਟਿਕ ਪਾਰਟੀ ਹੈ ਜਿਨ੍ਹਾਂ ਦੀ ਸਰਕਾਰ ਆ, ਉਹਨੇ ਇਹ ਡਿਸੀਜਨ ਲਿਆ ਸੀ, ਪਰ ਜਿਹੜੀ ਉੱਥੇ ਦੀ ਵਿਰੋਧੀ ਧਿਰ ਆ ਬੋਤਸਵਾਨਾ ਕਾਂਗਰਸ ਪਾਰਟੀ ਜਿਹਨੂੰ BCP ਕਹਿ ਦਿੰਦੇ ਆ, ਉਹ ਚਲੇ ਗਏ ਅਦਾਲਤ ਦੇ ਵਿੱਚ। ਉਹ ਕਹਿੰਦੇ ਕਿ ਇਹਦਾ ਤੇ ਰਫੜ ਬਹੁਤ ਜ਼ਿਆਦਾ ਤੇ ਇਹ ਤੇ ਰਫੜ ਇੱਥੋਂ ਤੱਕ ਆ ਕਿ ਕਈਆਂ ਨੂੰ ਧੱਫੜ ਪਾਈ ਫਿਰਦਾ ਉੱਥੇ ਇੰਡੀਅਨ ਪੋਲਿਟਿਕਸ ਦੇ ਵਿੱਚ। ਹਾਲ ਇਹ ਹੋਇਆ ਪਿਆ ਕਿ ਸ਼ਿਵ ਸੈਨਾ ਵਾਲੇ ਵੀ ਕਹਿੰਦੇ ਆ ਕਿ ਹੇਰਾਫੇਰੀ ਹੋ ਗਈ EVM ਮਸ਼ੀਨਾਂ 'ਚ, ਇੱਥੋਂ ਤੱਕ ਕਿ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮਹਾਰਾਸ਼ਟਰ ਦਾ ਚੀਫ ਮਿਨਿਸਟਰ ਆ ਉਹ ਵੀ ਕਹਿੰਦਾ ਸਾਨੂੰ ਮਾਰ ਗਈਆਂ EVM ਮਸ਼ੀਨਾਂ, ਕਿਉਂਕਿ ਕਹਿੰਦਾ ਜੇ ਇਹ ਖਰਾਬ ਹੋ ਗਈਆਂ ਧੋਖਾ ਦੇ ਗਈਆਂ ਤੇ ਜਿਹੜੇ ਸਾਡੇ ਵੋਟਰ ਸੀਗੇ ਉਹ ਮੁੜ ਕੇ ਨਾਰਾਜ਼ ਹੋ ਕੇ ਆਈ ਨਹੀਂ। ਵੈਸੇ ਨਾ ਇਹ ਬਹਾਨੇ ਕਮਾਲ ਦੇ ਲਾਉਂਦੇ ਆ। ਅੱਜ ਇਹਨਾਂ ਦਾ ਇੱਕ ਮੰਤਰੀ ਬੋਲਿਆ UP ਦਾ, ਕਹਿੰਦਾ ਕਰਾਨਾ 'ਚ ਬਾਈ ਜੀ ਅਸੀਂ ਤਾਂ ਹਾਰੇ ਆ, ਕਹਿੰਦਾ ਸਾਰੇ ਜਿੰਨੇ ਸਾਡੇ ਸਮਰਥਕ ਸੀ ਉਹ ਬੱਚੇ ਲੈ ਕੇ ਛੁੱਟੀਆਂ ਮਨਾਉਣ ਚਲੇ ਗਏ ਸੀ। ਸੋ ਉਹਨੇ ਆਪਣਾ ਵੀ ਬਹਾਨਾ ਕਰ ਲਿਆ। ਖੈਰ ਇਹ ਜਿਹੜਾ ਮਸਲਾ ਹੁਣ ਚਲੇ ਗਿਆ ਉੱਥੇ ਬੋਤਸਵਾਨਾ ਦੀ ਕੋਰਟ ਦੇ ਵਿੱਚ, ਉਹਨਾਂ ਨੇ ਹੁਣ ਇੰਡੀਅਨ ਚੋਣ ਕਮਿਸ਼ਨਰ ਨੂੰ ਕਿਹਾ ਕਿ ਭਾਈ ਏਦਾਂ ਕਰ, ਸਾਡਾ ਇੱਥੇ ਆ ਕੇ ਕੋਈ ਨਿਸਤਾਰਾ ਕਰਕੇ ਜਾ। ਹੁਣ ਇਹਨਾਂ ਦਾ ਕੋਈ ਸਪੈਸ਼ਲਿਸਟ ਪੈਨਲ ਜਿਹੜਾ ਇਹਨਾਂ ਦੇ ਸਪੈਸ਼ਲਿਸਟ ਦਾ ਪੈਨਲ ਹੋਊਗਾ ਉਹ ਉੱਥੇ ਜਾਊਗਾ, ਉਹ ਉੱਥੇ ਜਾ ਕੇ ਪ੍ਰਦਰਸ਼ਨੀ ਕਰੂਗਾ ਕਿ ਹਾਂਜੀ ਇਹ EVM ਮਸ਼ੀਨਾਂ ਜਿਹੜੀਆਂ ਉਹ ਛੇੜਛਾੜ ਤੋਂ ਸੁਰੱਖਿਅਤ ਨੇ। ਯਾਨੀ ਇਹਨਾਂ ਨੂੰ ਇੱਕ ਵਾਰ ਫਿਰ ਉੱਥੇ ਜਾ ਕੇ ਸਾਬਤ ਕਰਨਾ ਪਊਗਾ ਕਿ ਇਹਨਾਂ EVM ਮਸ਼ੀਨਾਂ 'ਚ ਕੋਈ ਛੇੜਛਾੜ ਨਹੀਂ ਹੁੰਦੀ। ਤੇ ਲੋਕੀ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਨੂੰ ਇਹ ਗੱਲ ਨਾ ਦੱਸੋ, ਉਹਨਾਂ ਦਾ ਜਿਹੜਾ ਵਿਧਾਇਕ ਹੈਗਾ ਸੌਰਭ ਭਾਰਦਵਾਜ, ਜੇ ਕਿਤੇ ਉਹ ਬੋਤਸਵਾਨਾ 'ਚ ਚਲੇ ਗਿਆ ਕਿ ਮੈਨੂੰ ਦਿਓ ਮੌਕਾ, ਕਿਉਂਕਿ ਉਹਨੇ ਤਾਂ ਅਸੈਂਬਲੀ ਦੇ ਵਿੱਚ ਕਰਕੇ ਦਿਖਾਤਾ ਸੀਗਾ ਸਾਰਾ ਕੁਛ, ਡੰਮੀ ਲੈ ਕੇ ਉਹ ਜਿਸ ਤਰੀਕੇ ਨਾਲ ਛੇੜਛਾੜ ਕਰਕੇ ਦਿਖਾਈ ਸੀ, ਕਿਤੇ ਉਹ ਨਾ ਚਲਾ ਜਾਵੇ ਕਿ ਇੱਕ ਮੌਕਾ ਮੈਨੂੰ ਵੀ ਦੇ ਦਿਓ ਹੱਥ ਅਜਮਾਉਣ ਦਾ, ਜਿਵੇਂ ਗੁਰਦਾਸ ਮਾਨ ਕਹਿੰਦਾ ਸੀ ਇੱਕ ਮੌਕਾ ਦੇ ਦੇ ਮੈਨੂੰ ਭੁੱਲਾ ਬਖਸ਼ਾਉਣ ਦਾ। ਸੋ ਇਹ ਕਹਿ ਦੇਣ ਕਿ ਇੱਕ ਮੌਕਾ ਦੇ ਦੇ ਸਾਨੂੰ ਹੱਥ ਅਜਮਾਉਣ ਦਾ। ਸੋ ਇਹ ਹੁਣ ਮਾਮਲਾ ਜਿਹੜਾ ਬੋਤਸਵਾਨਾ ਦੇ ਵਿੱਚ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਪਿਆ। ਦੇਖੋ ਭੇਜਦੇ ਉੱਥੇ ਕਿਸ ਤਰ੍ਹਾਂ ਦਾ ਟ੍ਰਾਇਲ ਹੁੰਦਾ ਤਾਂ ਕਿਸ ਤਰ੍ਹਾਂ ਦਾ ਉਹ ਫੈਸਲਾ ਜਿਹੜਾ ਬੋਤਸਵਾਨਾ ਦੇਸ਼ ਲੈਂਦਾ। ਪਰ EVM ਮਸ਼ੀਨਾਂ ਇਸ ਸਮੇਂ ਇੰਡੀਆ ਦੇ ਵਿੱਚ ਤੇ ਤਕਰੀਬਨ ਭਰੋਸਾ ਗਵਾ ਚੁੱਕੀਆਂ। ਭਰੋਸਾ ਸਿਰਫ ਤੇ ਸਿਰਫ ਉਹੀ ਲੋਕ ਇਸ ਸਮੇਂ ਅਟਲ ਰੱਖੀ ਬੈਠੇ ਆ ਜਿਨ੍ਹਾਂ ਵਰਗੇ ਲੋਕ WhatsApp ਤੇ ਮੈਸੇਜ ਘੱਲ ਕੇ ਗਾਂ ਉਹ 11 ਗਰੁੱਪਾਂ ਦੇ ਵਿੱਚ ਮੁੜ ਕੇ ਉਮੀਦ ਲਾ ਕੇ ਬੈਠੇ ਰਹਿੰਦੇ ਕਿ ਬਾਲ ਦਾ ਰੰਗ ਚੇਂਜ ਹੋ ਜਾਊਗਾ। ਜੀ 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 ਤੇ ਬਿਲਕੁਲ ਸੋ ਦੱਸਦੇ ਜਾਵਾਂ ਵੀ ਬੋਤਸਵਾਨਾ ਜਿਹੜਾ ਅਫਰੀਕਾ ਦੇ ਜਿਹੜਾ ਜੀ ਉਹਦੇ ਕੰਟੀਨੈਂਟ ਦੇ ਵਿੱਚ ਆਉਂਦਾ ਹੈ। ਅਮਰੀਕੀ ਮਹਾਂਦੀਪ ਦਾ ਨਾਮ ਹੈ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਮਿੰਟੂ ਜੀ, ਵੀ ਕੁੱਤਿਆਂ ਨੂੰ ਮਾਰਨ ਦਾ ਮਾਮਲਾ ਸੁਪਰੀਮ ਕੋਰਟ ਜਾ ਪਹੁੰਚਿਆ। ਦੇਖੋ ਸੀਤਾਪੁਰ ਹੈ ਜਿਹੜਾ UP ਦਾ ਬੜਾ ਮਸ਼ਹੂਰ ਇਲਾਕਾ, ਹੋਇਆ ਇਹ ਸੀਗਾ ਕਿ ਬੀਤੇ ਦਿਨ ਹੀ ਇੱਥੇ ਕੁੱਤਿਆਂ ਨੇ ਬੜੀ ਦਹਿਸ਼ਤ ਮਚਾਈ। ਜਿਵੇਂ ਸਾਡੇ ਇੱਥੇ ਪੰਜਾਬ ਦੇ ਵਿੱਚ ਪੈਂਦੀ ਸੱਟੇ ਪਿਛਲੇ ਹਫ਼ਤੇ 2 ਬੱਚੇ ਖਾ ਗਏ ਸੀ ਕੁੱਤੇ, ਔਰ ਇੱਕੋ ਦਿਨ 2 ਜ਼ਿਲ੍ਹਿਆਂ ਦੇ ਵਿੱਚ 37 ਜਣਿਆਂ ਨੂੰ ਕੱਟਿਆ ਸੀ ਕੁੱਤਿਆਂ ਨੇ। ਇੱਥੋਂ ਵੱਡੀ ਦਹਿਸ਼ਤ ਕੀ ਹੋਊਗੀ ਅਵਾਰਾ ਕੁੱਤਿਆਂ ਦੀ। ਤਾਂ ਉੱਥੇ ਵੀ ਕੁਛ ਹਾਲਾਤ ਇਸ ਤਰ੍ਹਾਂ ਦੇ ਬਣੇ ਸੀ, ਪਰ ਸਾਡੇ ਨਾਲੋਂ ਵੀ ਭਿਆਨਕ ਬਣ ਗਏ ਸੀਗੇ। ਤੁਸੀਂ ਕਮਾਲ ਮੰਨੋਗੇ ਕਿ ਉੱਥੇ 13 ਬੱਚਿਆਂ ਦੀ ਮੌਤ ਹੋ ਗਈ ਸੀਗੀ, 13 ਬੱਚਿਆਂ ਦੀ ਮੌਤ ਹੋ ਗਈ ਸੀਗੀ ਕੁਛ ਦਿਨਾਂ ਦੇ ਵਕਤ। ਤਾਂ ਫਿਰ ਹੋਇਆ ਕਿ ਉੱਥੇ ਕੁੱਤਿਆਂ ਨੂੰ ਮਾਰਿਆ ਗਿਆ। ਕੁਛ ਲੋਕ ਤੇ ਇੱਥੋਂ ਤੱਕ ਵੀ ਕਹਿੰਦੇ ਆ ਕਿ ਸਰਕਾਰ ਨੇ ਕਹਿਤਾ, ਔਰ ਖਾਸ ਤੌਰ ਤੇ ਜਿਹੜੇ ਸ਼ੂਟਰ ਹੁੰਦੇ ਆ ਇਹਨਾਂ ਨੂੰ ਵੀ ਖੁੱਲੀ ਛੁੱਟੀ ਦਿੱਤੀ ਬਦਮਾਸ਼ਾਂ ਨੂੰ ਕਿ ਤੁਹਾਡੇ ਨਿਸ਼ਾਨੇ ਚੰਗੇ ਹੁੰਦੇ ਆ, ਤੁਸੀਂ ਭੁੰਨ ਦਿਓ। ਤਾਂ ਇਹ ਔਰ ਨਾਲ ਲੋਕਾਂ ਨੇ ਰਲ ਕੇ ਬਹੁਤ ਵੱਡੀ ਤਾਦਾਦ ਦੇ ਵਿੱਚ ਉੱਥੇ ਕੁੱਤਿਆਂ ਦਾ ਖਾਤਮਾ ਕੀਤਾ।
ਤਾਂ ਹੁਣ ਉਹੀ ਹੋਇਆ ਜਿਹਦੀ ਅਕਸਰ ਉਮੀਦ ਹੁੰਦੀ ਹੈ। ਇੱਕ NGO ਹੈ ਜਿਹੜਾ ਉਹ ਚਲੇ ਗਿਆ ਜੀ ਹੁਣ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ 'ਚ ਜਾ ਕੇ ਉਹਨਾਂ ਨੇ ਜਿਹੜਾ ਤਰਕ ਦਿੱਤਾ ਉਹ ਇਹ ਦਿੱਤਾ, ਉਹ ਕਹਿੰਦੇ ਆ ਜੀ ਕਿ ਦੇਖੋ ਜਿਹੜੇ 13 ਬੱਚੇ ਮਰੇ ਆ ਉਹ ਕੁੱਤਿਆਂ ਨੇ ਮਾਰੇ ਆ, ਇਹਦੇ ਬਾਰੇ ਕੋਈ ਪੁਖਤਾ ਸਬੂਤ ਹੈ ਨਹੀਂ ਗਾ। ਸੋ ਇਹ ਜਿਹੜੇ ਕੁੱਤੇ ਮਾਰੇ ਇਹਦਾ ਤਾਂ ਪੁਖਤਾ ਸਬੂਤ ਹੈਗਾ ਹੀ ਹੈਗਾ ਕਿ ਕੁੱਤੇ ਮਾਰੇ ਆ। ਸੋ ਇਸ ਕਰਕੇ ਹੁਣ ਸੁਪਰੀਮ ਕੋਰਟ ਸੁਣਵਾਈ ਕਰੇ ਤਾਂ ਸੁਪਰੀਮ ਕੋਰਟ ਨੇ UP ਸਰਕਾਰ ਤੋਂ ਜਵਾਬ ਮੰਗ ਲਿਆ। 8 ਜੂਨ ਨੂੰ ਮੇਰੇ ਖਿਆਲ ਦੇ ਨਾਲ ਇਹਦੀ ਹੁਣ ਸੁਣਵਾਈ ਹੋਣੀ ਆ। ਵੈਸੇ ਮੈਂ ਕਹਿੰਦਾ ਕਿ ਚੰਗੀ ਗੱਲ ਹੈ ਕਿ ਸੁਪਰੀਮ ਕੋਰਟ 'ਚ ਮਾਮਲਾ ਪਹੁੰਚ ਗਿਆ। ਸੁਪਰੀਮ ਕੋਰਟ ਘੱਟੋ ਘੱਟ ਰਾਜ ਕਰਨਵੀਰ ਸਿੰਘ ਜੀ ਇਹ ਤੇ ਸਾਫ਼ ਕਰ ਦੇਵੇ ਨਾ ਕਿ ਇੱਥੇ ਕੁੱਤੇ ਦੀ ਜਾਨ ਜ਼ਰੂਰੀ ਹੈ ਜਾਂ ਬੰਦੇ ਦੀ ਜਾਨ। ਬਿਲਕੁਲ, ਕਿਉਂਕਿ ਦੇਖੋ ਜਦੋਂ ਬੰਦਾ ਕੋਈ ਚੜ ਕੇ ਆਉਂਦਾ ਬੰਦੇ ਨੂੰ ਮਾਰਨ ਤੇ ਕਾਨੂੰਨ ਉਹਨੂੰ ਆਪਣੀ ਹਿਫਾਜ਼ਤ ਕਰਨ ਦੀ ਖੁੱਲ੍ਹ ਦਿੰਦਾ ਕਿ ਤੂੰ ਸੈਲਫ ਡਿਫੈਂਸ ਦੇ ਵਿੱਚ ਚੜ ਕੇ ਆਏ ਬੰਦੇ ਨੂੰ ਮਾਰ ਸਕਦਾ। ਪਰ ਇਹ ਇੱਥੇ ਸਾਫ਼ ਕਰ ਦੇਣ ਕਿ ਜੇ ਮੰਨ ਲਓ ਕੋਈ ਕੁੱਤਾ ਹਲਕਾ ਉੱਤੇ ਚੜ੍ਹ ਆਇਆ, ਬੰਦਾ ਆਪਣੇ ਆਪ ਨੂੰ ਉਹਦੇ ਹਵਾਲੇ ਕਰ ਦੇਵੇ ਕਿ ਮੁੜ ਕੇ ਤਰੀਕਾ ਭੁਗਤਣੀਆਂ ਪੈਣਗੀਆਂ ਜਾਂ ਫਿਰ ਚੜ੍ਹ ਕੇ ਕੁੱਤੇ ਨੂੰ ਮਾਰਨਾ ਜਾਇਜ਼ ਆ। ਇਹ ਚੀਜ਼ਾਂ ਸਾਫ਼ ਹੋ ਜਾਣੀਆਂ ਚਾਹੀਦੀਆਂ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵੀ ਹੁਣ ਸਲਮਾਨ ਖਾਨ ਦਾ ਭਰਾ ਫਸਿਆ ਮੁਸ਼ਕਿਲ 'ਚ, ਕਿਹੜੇ ਵਾਲਾ? ਹਾਂ ਭਰਾ ਵੀ ਇਹ 3-4 ਆ ਮੇਰੇ ਖਿਆਲ ਦੇ ਨਾਲ। ਸੁਹੇਲ ਖਾਨ ਆ, ਇੱਕ ਅਰਬਾਜ਼ ਖਾਨ ਆ। ਇਹ ਅਰਬਾਜ਼ ਖਾਨ ਆ, ਇਹ ਮੇਰੇ ਖਿਆਲ ਦੇ ਨਾਲ ਕਸੂਤਾ ਫਸ ਗਿਆ। ਤਾਂ ਇਹਦੇ ਵਿੱਚ ਇਹ ਆ ਕਿ ਮੈਚ ਫਿਕਸਿੰਗ ਦਾ ਦੋਸ਼ ਹੈ ਜਿਹੜਾ ਉਹ ਫੇਰ ਇੱਕ ਵਾਰੀ ਲੱਗਿਆ। ਪਰ ਇਹ ਮਾਮਲਾ ਜਿਹੜਾ ਉਸ ਸਮੇਂ ਉਲਝਿਆ ਜਦੋਂ ਪੁਣੇ ਦੀ ਪੁਲਿਸ ਨੇ 4-5 ਸਟੋਰੀਏ ਫੜੇ ਤਾਂ ਉਹਨਾਂ ਨੇ ਇੱਕ ਬੁੱਕੀ ਦਾ ਨਾਮ ਲਿਆ। ਉਸ ਬੁੱਕੀ ਨੂੰ ਜਦੋਂ ਵਲੇਟਿਆ ਪੁਲਿਸ ਨੇ ਤੇ ਉਹਨੇ ਦੱਸ ਦਿਆ ਕਿ ਇਹਦਾ ਨਾਮ ਲਿਆ, ਇਹਨੂੰ ਹੁਣ ਸਮਨਿੰਗ ਕਰਤੀ ਹੈ ਪੁਣੇ ਪੁਲਿਸ ਨੇ। ਯਾਨੀ ਇਹਨੂੰ ਕੱਲ ਨੂੰ ਉਹਨਾਂ ਨੇ ਤਲਬ ਕਰ ਲਿਆ ਕਿ ਆਹ ਮਹਾਰਾਜਾ ਤੇਰੇ ਦਰਸ਼ਨ ਕਰਨੇ, ਅੱਗੇ ਤੇਰੇ ਭਰਾ ਨਾਲ ਤੇ ਕਈ ਦਫਾ ਮੁਲਾਕਾਤ ਹੋ ਗਈ ਆ, तो जिंदा रहने के लिए एक मुलाकात तेरे नाल भी जरूरी है। तो हुण कल नूं इन्हें पेश होना, उत्थे पेश जाके होके अपनी सफाई देऊगा। पर इहदे विच दस्सिया जांदा है कि आ मैच जिहड़े कुछ होए IPL दे जां इस तों पहिलां भारत के कुछ टेस्ट मैच है, खास तौर पर आस्ट्रेलिया नाल जां एक मैच इंग्लैंड नाल, एक श्रीलंका नाल, वो भी शक के दायरे च, क्योंकि अल जजीरा ने एक स्टिंग ऑपरेशन किया, उसकी बड़ी तरथली मची पई है। ਵੱਡੇ ਪੱਧਰ ਤੇ ਉਸ ਸਟਿੰਗ ਆਪਰੇਸ਼ਨ ਦੀ ਚਰਚਾ ਹੋਣ ਡਈ ਹੈ ਕ੍ਰਿਕਟ ਜਗਤ ਦੇ ਵਿੱਚ। ਹਾਲਾਂਕਿ ਆਸਟ੍ਰੇਲੀਅਨ ਕ੍ਰਿਕਟ ਬੋਰਡ ਨੇ ਅਪੀਲ ਵੀ ਕਰ ਦਿੱਤੀ ਅਲ ਜਜ਼ੀਰਾ ਨੂੰ ਕਿ ਸਾਡੇ ਖਿਡਾਰੀਆਂ ਦਾ ਨਾਂ ਹੈ ਜਿਹੜਾ ਉਹ ਤੁਸੀਂ ਹਾਲ ਦੀ ਘੜੀ ਗੁਪਤ ਰੱਖੋ। ਸਾਡੇ ਤੇ ਤਾਂ ਅੱਗੇ ਬਾਲ ਟੈਂਪਰਿੰਗ ਵਾਲੇ ਨੇ ਬੜੀ ਦਿੱਤਾ ਪਾਈ ਹੈ ਮਾਮਲੇ ਨੂੰ। ਖੈਰ ਇਹ ਇੱਕ ਪਹਿਲੂ ਆ। ਦੂਸਰਾ ਪਹਿਲੂ ਇਹੋ ਹੀ ਆ ਕਿ ਇਹ ਤਾਰ ਕਿਤੇ ਨਾ ਕਿਤੇ IPL ਮੈਚਾਂ ਨਾਲ ਜੁੜਦੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੋਣਾ ਕਿ IPL ਹੁਣੇ ਹੋ ਕੇ ਹਟਿਆ ਤੇ ਦੱਸਿਆ ਜਾਂਦਾ ਹੈ ਕਿ ਫਿਲਮੀ ਜਗਤ ਦੇ ਕੁਝ ਲੋਕ ਜਿਹੜੇ ਆ ਉਹ ਇਸ ਖੇਡ ਦੇ ਵਿੱਚ ਸ਼ਾਮਲ ਆ। ਔਰ ਇਹ ਗੱਲ ਸਾਬਤ ਵੀ ਹੋ ਚੁੱਕੀ ਅੱਗੇ। ਆ ਥੋੜੇ ਦਿਨ ਪਹਿਲਾਂ ਇੱਕ ਅਫਸਰ ਨੇ ਜਿਹਨੇ ਖੁਦਕੁਸ਼ੀ ਕੀਤੀ ਸੀ, ਹਿਮਾਂਸ਼ੂ ਨੇ ਦਾਰਾ ਸਿੰਘ ਦੇ ਮੁੰਡੇ ਨੂੰ ਫੜਿਆ ਸੀ, ਬਿੰਦੂ ਨੂੰ, ਤੁਹਾਨੂੰ ਯਾਦ ਹੋਣਾ, ਉਹ ਗ੍ਰਿਫਤਾਰ ਹੋ ਗਿਆ ਸੀਗਾ। ਔਰ ਉਹ ਵੀ ਖੇਡ ਇਹੋ ਹੀ ਖੇਡ ਸੀਗੀ ਤੇ ਅੱਜ ਉਸੇ ਖੇਡ ਦੇ ਚੱਲਦਿਆਂ ਉਹ ਜਿਹੜਾ ਸ਼੍ਰੀ ਨਿਵਾਸਨ ਸੀਗਾ ਔਰ ਉਹ ਲਲਿਤ ਮੋਦੀ, ਹੁਣ ਤੇ UK ਵਾਲਾ ਲਲਿਤ ਮੋਦੀ ਕਿਹਾ ਜਾ ਸਕਦਾ, ਇਹਨਾਂ ਨੂੰ ਅੱਜ 121 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ, ਜਿਹੜਾ ਕਿ ਫੇਮਾ ਕਾਨੂੰਨ ਦੇ ਉਲੰਘਣ ਦੇ ਤਹਿਤ ਹੋਇਆ। ਪਰ ਇਹ ਅੱਗੇ ਦੀ ਗੱਲ ਸਾਬਤ ਹੋ ਚੁੱਕੀ ਆ ਕਿ ਫਿਲਮ ਜਗਤ ਦੇ ਕੁਝ ਲੋਕ ਜਿਹੜੇ ਆ ਉਹ ਇੱਧਰ ਵੀ ਮੂੰਹ ਮਾਰ ਲੈਂਦੇ ਆ, ਖਾਸ ਤੌਰ ਤੇ ਉਹ ਲੋਕ ਜਿਹੜੇ ਫਿਲਮੀ ਜਗਤ ਦੇ ਵਿੱਚੋਂ ਨਕਾਰੇ ਜਾਂਦੇ ਆ। ਫਿਰ ਕਿਉਂਕਿ ਉਹਨਾਂ ਨੂੰ ਤੁਹਾਨੂੰ ਪਤਾ ਹੀ ਆ ਕਿ ਜ਼ਿੰਦਗੀ ਜਿਉਣ ਲਈ ਐਸ਼ਪ੍ਰਸਤੀ ਵਾਸਤੇ ਕੁਛ ਨਾ ਕੁਛ ਤੇ ਚਾਹੀਦਾ ਤੇ ਸ਼ਾਰਟਕਟ ਫਿਰ ਇੱਧਰ ਅਪਣਾ ਲਿਆ ਜਾਂਦਾ। ਖੈਰ ਹੁਣ ਕੱਲ ਨੂੰ ਇਹ ਜਾਊਗਾ, ਪਰ ਉਹਦਾ ਕੁੱਲ ਮਿਲਾ ਕੇ ਦੇਖੋ ਥੋੜੇ ਜਿਹੇ ਦਿਨ ਇਸ ਪਰਿਵਾਰ ਤੇ ਬਿਪਤਾ ਕੋਈ ਨਹੀਂ ਸੀ ਆਈ, ਪਰ ਇਸ ਮੁੰਡੇ ਨੇ ਫੇਰ ਪਾ ਦਿੱਤੀ। ਇਹਨਾਂ ਸਾਰੇ ਭਰਾਵਾਂ ਦਾ ਹਾਲ ਇਹੋ ਜਿਹਾ ਬਣਿਆ ਪਿਆ, ਜਿਵੇਂ ਪੰਜਾਬੀ ਚ ਮੁਹਾਵਰਾ ਨਾ ਕਿ ਆ ਲੜਾਈਏ ਸਾਡੇ ਵਿਹੜੇ, ਤੇ ਇਹ ਇਸ ਤਰ੍ਹਾਂ ਆਵਾਜ਼ਾਂ ਮਾਰਦੇ ਬਿਪਤਾ ਨੂੰ ਕਿ ਆ ਬਿਪਤਾ ਤੂੰ ਸਾਡੇ ਬੰਗਲੇ ਚ ਆ ਜਾ। ਸੋ ਇੱਕ ਵਾਰੀ ਬਿਪਤਾ ਫੇਰ ਇਹਨਾਂ ਦੇ ਬੰਗਲੇ ਚ ਆ ਗਈ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸ਼ਾਹਕੋਟ ਜਿਮਨੀ ਚੋਣ ਹਾਰਨ ਮਗਰੋਂ ਆਮ ਆਦਮੀ ਪਾਰਟੀ ਚ ਛਿੜੀ ਜੰਗ ਹਾਰਦੀ ਇਸੇ ਕਰਕੇ ਕਿਉਂਕਿ ਬਹੁਤੀ ਜੰਗ ਆਪੋ ਵਿੱਚ ਦੀ ਲੜੀ ਜਾਂਦੇ ਆ, ਦੂਜੇ ਨਾਲ ਜੰਗ ਲੜਨ ਦੀ ਥਾਂ ਤੇ ਆਪੋ ਵਿੱਚ ਦੀ ਜੰਗ ਲੜੀ ਜਾਂਦੀ ਹੈ। ਦੇਖੋ ਹਾਰ ਤੇ ਮੰਥਨ ਕਰਨਾ ਚਾਹੀਦਾ, ਤੁਹਾਨੂੰ ਵਿਚਾਰ ਕਰਨੀ ਚਾਹੀਦੀ ਹੈ, ਪੜਚੋਲ ਕਰਨੀ ਚਾਹੀਦੀ ਹੈ। ਤੁਸੀਂ ਤੇ ਮਕਾਲ ਕਰਨ ਡਏ ਹੋ, ਤੁਸੀਂ ਤੇ ਲੜਾਈ ਕਰਨ ਡਏ ਹੋ ਇੱਕ ਦੂਜੇ ਨਾਲ। ਹੋਇਆ ਕੀ ਆ ਕਿ ਸੁਖਪਾਲ ਖਹਿਰੇ ਨੇ ਕੱਲ ਰਿਐਕਟ ਕੀਤਾ ਸੀਗਾ ਇਸ ਹਾਰ ਤੇ ਕਿ ਦੇਖੋ ਇਹ ਹਾਰ ਜਿਹੜੀ ਆ ਉਹ ਤਾਂ ਕਰਕੇ ਹੋਈ ਆ ਕਿਉਂਕਿ ਜ਼ਿਮਨੀ ਚੋਣ ਅਸੀਂ ਬੇਲੋੜੀ ਲੜੀ ਆ, ਔਰ ਇਹ ਦਿੱਲੀ ਹਾਈ ਕਮਾਨ ਦਾ ਫੈਸਲਾ ਸੀ। ਅਸੀਂ ਤੇ
ਇਹ ਗੱਲ ਕਹਿਤੀ ਸੀਗੀ ਕਿ ਆਪਾਂ ਇੱਥੇ ਨਾ ਲੜੀਏ, ਘਾਟਾ ਖਾਵਾਂਗੇ। ਸੋ ਦੂਜੇ ਪਾਸੇ ਅੱਜ ਜਿਹੜਾ ਹੁਣੇ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਇੱਕ ਸਹਿ ਪ੍ਰਧਾਨ ਬਣਾਇਆ। ਵੈਸੇ ਕਮਾਲ ਦੀ ਗੱਲ ਹੈ ਕਿ ਪ੍ਰਧਾਨ ਦੇ ਨਾਲ ਸਹਿ ਪ੍ਰਧਾਨ ਬਣਾ ਦਿੱਤਾ, ਔਰ ਜਿਹੜਾ ਪ੍ਰਧਾਨ ਹੈ ਉਹ ਤੇ ਬੋਲਦਾ ਹੀ ਘੱਟ ਹੈ। ਅੱਜ ਕੱਲ੍ਹ ਸਹਿ ਪ੍ਰਧਾਨ ਹੈ ਜਿਹੜਾ ਉਹ ਹੀ ਬਸ ਰਹਿ ਕੇ ਬੋਲਦਾ ਪਿਆ। ਤਾਂ ਬਲਬੀਰ ਸਿੰਘ ਅੱਜ ਉਹ ਉੱਠ ਪਿਆ, ਕਹਿੰਦਾ ਕਿ ਇਹ ਆਮ ਆਦਮੀ ਪਾਰਟੀ ਦੇ ਹਾਈਕਮਾਨ ਸਿਰ ਇਹ ਠੀਕਰਾ ਭੰਨਿਆ ਜਾ ਰਿਹਾ, ਬਿਲਕੁਲ ਗਲਤ ਆ। ਉਹ ਕਹਿੰਦਾ ਕਿ ਇਹ ਫੈਸਲਾ ਜਿਹੜਾ ਉਹ ਪੰਜਾਬ ਦੀ ਇਕਾਈ ਨੇ ਕੀਤਾ ਸੀ ਤੇ ਸੁਖਪਾਲ ਖਹਿਰਾ ਜਿਹੜਾ ਖੁਦ ਮੌਜੂਦ ਸੀਗਾ, ਯਾਨੀ ਕਿ ਸੁਖਪਾਲ ਖਹਿਰੇ ਦੀ ਮੌਜੂਦਗੀ ਦੇ ਵਿੱਚ ਔਰ ਸਹਿਮਤੀ ਦੇ ਵਿੱਚ ਇਹ ਫੈਸਲਾ ਜਿਹੜਾ ਬਣਿਆ। ਐਵੇਂ ਕਈ ਜਾਣਾ ਕਿ ਹਾਈਕਮਾਨ ਨੇ ਕੀਤਾ, ਹਾਈਕਮਾਨ ਨੇ ਕੀਤਾ। ਉਹ ਕਹਿੰਦੇ ਕਿ ਚਲੋ ਠੀਕ ਆ, ਇਹ ਤੇ ਹਾਈਕਮਾਨ ਨੇ ਕੀਤਾ ਹੋ ਸਕਦਾ। ਗੁਰਦਾਸਪੁਰ ਦੀ ਚੋਣ ਕਿਹਦੀ ਕਮਾਂਡ ਹੇਠ ਲੜੀ ਗਈ ਸੀ? ਯਾਨੀ ਉਲਟਾ ਉਹਨੇ ਸੁਖਪਾਲ ਖਹਿਰੇ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਕਿ ਆਹ ਚੋਣ ਜੇ ਅਸੀਂ ਹਾਰੇ ਆ ਤੇ ਹੁਣ ਤੁਸੀਂ ਮੈਨੂੰ ਨਿਸ਼ਾਨੇ ਤੇ ਲੈ ਲਿਆ। ਜਿਹੜੀ ਗੁਰਦਾਸਪੁਰ ਵਾਲੀ ਜਿਮਨੀ ਚੋਣ ਹਾਰੇ ਸੀ ਉਹ ਵੀ ਇੱਕ ਨਮੋਸ਼ੀਜਨਕ ਹਾਰ ਸੀ ਤੇ ਉਹ ਤੇ ਤੁਹਾਡੀ ਕਮਾਂਡ ਹੇਠ ਲੜੀ ਗਈ ਸੀ। ਉਹਦੇ ਕਹਿਣ ਦਾ ਅਸਿੱਧੇ ਰੂਪ ਦੇ ਵਿੱਚ ਭਾਵੇਂ ਹੋਈ ਆ। ਤਾਂ ਕੁੱਲ ਮਿਲਾ ਕੇ ਇਹਨਾਂ ਦਾ ਖਲਾਰਾ ਜਿਹੜਾ ਉਹ ਖਿਲਰਦਾ ਪਿਆ, ਲਗਾਤਾਰ ਖਿਲਰਦਾ ਪਿਆ। ਹਾਲਾਂਕਿ ਭਗਵੰਤ ਮਾਨ ਹੁਣ ਤੱਕ ਇਸ ਹਾਰ ਤੇ ਖਾਮੋਸ਼ ਆ, ਪਰ ਸੁਖਪਾਲ ਖਹਿਰਾ ਆਪਣਾ ਇੱਕ ਵੱਖਰਾ ਅੰਦਾਜ਼ ਰੱਖਦਾ। ਤੁਹਾਨੂੰ ਪਤਾ ਉਹ ਬੋਲ ਪੈਂਦਾ। ਤਾਂ ਉਹਨੇ ਕੱਲ ਬੋਲ ਕੇ ਸਿੱਧੇ ਰੂਪ 'ਚ ਕਹਿ ਦਿੱਤਾ ਸੀਗਾ ਕਿ ਡਾਕਟਰ ਧਰਮਵੀਰ ਗਾਂਧੀ ਸਰੀਕੇ ਦੇ ਜਿਹੜੇ ਲੀਡਰ ਆ ਉਹਨਾਂ ਦੀ ਵਾਪਸੀ ਹੋਣੀ ਚਾਹੀਦੀ ਆ। ਜੇ ਅਸੀਂ ਇੱਥੇ ਪੁਨਰ ਮਜ਼ਬੂਤੀ ਹਾਸਲ ਕਰਨੀ ਹੈ ਤਾਂ ਜਿਹੜੇ ਇਸ ਸਰੀਕੇ ਦੇ ਨੇਤਾ ਨੇ ਜਿਹੜੇ ਸਾਡੇ ਨਾਲੋਂ ਕਿਸੇ ਨਾ ਕਿਸੇ ਵਿਚਾਰਕ ਮਤਭੇਦ ਕਰਕੇ ਚਲੇ ਗਿਆ, ਉਹਨਾਂ ਨੂੰ ਮੋੜ ਲਿਆਉਣ ਦੀ ਜ਼ਰੂਰਤ ਆ। ਤਾਂ ਸੁਖਪਾਲ ਖਹਿਰੇ ਨੇ ਜਿਵੇਂ ਖੁੱਲ ਕੇ ਇਹ ਬਿਆਨ ਦਿੱਤੇ, ਨਾਲ ਦੀ ਨਾਲ ਸਹਿ ਪ੍ਰਧਾਨ ਨੇ ਦਿਖਾ ਦਿੱਤਾ ਕਿ ਸਹਿ ਪ੍ਰਧਾਨ ਹੈ ਜਿਹੜਾ ਉਹ ਹੈ ਤੇ ਸਹਿ ਪ੍ਰਧਾਨ ਇੱਥੋਂ ਦਾ, ਅਸਲ ਦੇ ਵਿੱਚ ਉਹ ਪ੍ਰਧਾਨ ਕਿੱਥੋਂ ਦਾ। ਤਾਂ ਪ੍ਰਧਾਨ ਜਿਹੜਾ ਉਹ ਇਹਨਾਂ ਤੇ ਇਸੇ ਕਰਕੇ ਬਿਠਾਇਆ ਗਿਆ ਕਿ ਦਿੱਲੀ ਦੀ ਕਮਾਂਡ ਜਿਹੜੀ ਉਹ ਚੱਲਦੀ ਰਹੇ। ਸੋ ਅੱਜ ਇਹ ਜ਼ਾਹਰ ਹੋ ਗਿਆ ਕਿ ਪੰਜਾਬ ਦੀ ਇਕਾਈ ਇਹ ਕਹਿੰਦੇ ਸੀਗੇ ਜੀ ਕਿ ਖੁਦ ਮੁਖਤਿਆਰ ਹੋਊਗੀ, ਹਾਲ ਦੀ ਘੜੀ ਉਹ ਖੁਦ ਮੁਖਤਿਆਰ ਨਹੀਂ, ਕਿਉਂਕਿ ਸਹਿ ਪ੍ਰਧਾਨ ਜੋ ਬੋਲਦਾ ਪਿਆ ਉਹਦੇ ਵਿੱਚੋਂ ਦਿੱਲੀ ਬੋਲਦਾ ਨਜ਼ਰ ਆਉਂਦਾ। ਇਹ ਨਹੀਂ ਹੈ ਕਿ ਬਲਬੀਰ ਸਿੰਘ ਆਪ ਬੋਲਦਾ, ਜਿਵੇਂ ਕਹਿੰਦੇ ਨੇ ਤੂੰ ਨਹੀਂ ਬੋਲਦੀ ਤੇਰੇ 'ਚ ਸੁੱਚਾ ਸਿੰਘ ਬੋਲਦਾ। ਤੇ ਇੱਥੇ ਸੁੱਚਾ ਸਿੰਘ ਬੋਲਣ ਵਾਲੀ ਗੱਲ ਹੀ ਆ, ਕਿਉਂਕਿ ਜਿਸ ਤਰੀਕੇ ਨਾਲ ਇਹਨੇ ਸੁਖਪਾਲ ਖਹਿਰੇ ਦੇ ਬਿਆਨ ਤੇ ਇਹ ਛੋਟ ਕੀਤੀ ਆ। ਖੈਰ ਹੁਣ ਵੇਖਣਾ ਇਹ ਹੋਊਗਾ ਕਿ ਇਹਨਾਂ ਚੀਜ਼ਾਂ ਤੋਂ ਇਹ ਪਾਰ ਪਾਉਂਦੇ ਆ ਜਾਂ ਫਿਰ ਆਪ ਹੀ ਪਾਰ ਲੱਗ ਜਾਂਦੇ ਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਠੇਕੇਦਾਰਾਂ ਦੇ ਕਾਲੇ ਕਾਰਨਾਮੇ ਜਗ ਜ਼ਾਹਰ ਹੋਣ ਲੱਗੇ। ਦੇਖੋ ਇਹ ਲਗਾਤਾਰ ਤੀਜੇ ਦਿਨ ਅੱਜ ਰਿਕਵਰੀ ਹੋਈ ਆ। ਪਹਿਲੀ ਰਿਕਵਰੀ ਜੀਰੇ ਹੋਈ, ਉੱਥੇ ਜਿਹੜਾ ਟਰੱਕ ਸ਼ਰਾਬ ਦਾ ਫੜਿਆ ਗਿਆ ਉਹ ਡੋਡੇ ਦਾ ਦੱਸਿਆ ਗਿਆ ਔਰ ਉਸ ਮਾਮਲੇ ਦੇ ਵਿੱਚ ਡੋਡੇ ਦੇ ਭਤੀਜੇ ਨੂੰ ਨਾਮਜ਼ਦ ਕੀਤਾ ਗਿਆ। ਉਸੇ ਦਿਨ ਝਬਾਲ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਸ਼ਰਾਬ ਦੀ ਰਿਕਵਰੀ ਹੋਈ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਜਿਹੜਾ ਟਰੱਕ ਜੀਰੇ ਆ ਕੇ ਫੜਿਆ ਗਿਆ ਉਹਦੇ ਬਾਰੇ ਵੀ ਦੱਸਿਆ ਗਿਆ ਕਿ ਉਹਦਾ ਗਡਾਊਨ ਜਿਹੜਾ ਉਹ ਝਬਾਲ ਦੇ ਵਿੱਚ ਆ। ਤਾਂ ਇੱਥੇ ਤਾਰਾਂ ਜਿਹੜੀਆਂ ਉਹ ਲੋਕਾਂ ਨੇ ਜੋੜ ਕੇ ਦੇਖੀਆਂ ਕਿ ਕਮਾਲ ਦੀ ਗੱਲ ਆ ਕਿ ਝਬਾਲ ਦੇ ਵਿੱਚੋਂ ਟਰੱਕ ਨਿਕਲਿਆ ਤੇ ਉੱਥੋਂ ਹੀ ਇਹ ਰਿਕਵਰੀ ਫੇਰ ਹੋ ਜਾਂਦੀ ਆ ਕਿ ਬਹੁਤ ਸਾਰੀਆਂ ਬੋਤਲਾਂ ਯਾਨੀ ਸੈਂਕੜੇ ਬੋਤਲਾਂ ਜਾਂ ਹਜ਼ਾਰਾਂ ਬੋਤਲਾਂ ਉਹ ਉੱਥੇ ਲੇਬਲ ਕੀਤੀਆਂ ਜਾ ਰਹੀਆਂ ਸੀ, ਉਹਨਾਂ ਦੀ ਲੇਬਲਿੰਗ ਕੀਤੀ ਜਾ ਰਹੀ ਸੀ ਉੱਥੇ। ਤਾਂ ਦੂਜੇ ਪਾਸੇ ਅੱਜ ਫੇਰ ਖਬਰ ਆ ਗਈ ਆ ਕਿ ਅੰਗਰੇਜ਼ੀ ਦੇਸੀ ਸ਼ਰਾਬ ਦੀਆਂ 2140 ਪੇਟੀਆਂ ਜਿਹੜੀਆਂ ਫਿਰੋਜ਼ਪੁਰ ਦੇ ਵਿੱਚ ਫੜੀਆਂ ਗਈਆਂ। ਤਾਂ ਇੱਥੇ ਵੀ ਅਖਬਾਰ ਨੇ, ਕਿਉਂਕਿ ਅਜੀਤ ਅਖਬਾਰ ਨੇ ਸਿਰਫ ਨਿਊਜ਼ ਫਲੈਸ਼ ਕੀਤੀ ਆ, ਡਿਟੇਲ ਨਹੀਂ ਦਿੱਤੀ ਹਾਲ ਦੀ ਘੜੀ, ਤਾਂ ਇਹਨਾਂ ਨੇ ਜੋ ਹਵਾਲਾ ਦਿੱਤਾ ਕਿ ਇਹ ਵੀ ਅਬੋਹਰ ਦੇ ਸ਼ਰਾਬ ਦੇ ਠੇਕੇਦਾਰ ਦੀਆਂ। ਤਾਂ ਅਬੋਹਰ ਦਾ ਠੇਕੇਦਾਰ ਕੌਣ ਹੋ ਗਿਆ? ਉਹ ਜਿਵੇਂ ਕਹਿੰਦੇ ਨਾ ਕਿ ਮੁੰਬਈ ਦਾ ਕਿੰਗ ਕੌਣ, ਤਾਂ ਇੱਥੇ ਸ਼ਰਾਬ ਦਾ ਕਿੰਗ ਕੌਣ ਆ ਅਬੋਹਰ ਦੇ ਵਿੱਚ ਦੱਸਣ ਦੀ ਜ਼ਰੂਰਤ ਨਹੀਂ, ਇਹ ਉਹੀ ਸ਼ਿਵਲਾਲ ਡੋਡਾ। ਹਾਲਾਂਕਿ ਹਾਲੇ ਤੱਕ ਸਪਸ਼ਟ ਨਹੀਂ ਹੋਇਆ ਕਿ ਅਬੋਹਰ ਦਾ ਕੋਈ ਹੋਰ ਠੇਕੇਦਾਰ ਹੈ ਜਾਂ ਡੋਡਾ, ਪਰ ਲੋਕ ਜਿਹੜੇ ਆ ਉਹ ਇਹੋ ਚਰਚਾ ਕਰਦੇ ਪਏ ਆ ਕਿ ਇਹ ਸਾਰੀ ਰਿਕਵਰੀ ਹੈ ਜਿਹੜੀ ਉਹ ਵੀ ਉੱਥੇ ਜੁੜਦੀ ਹੈ ਜਿੱਥੇ ਜਾ ਕੇ ਜੀਰੇ ਵਾਲੀ ਜੁੜੀ ਆ। ਤਾਂ ਕੁੱਲ ਮਿਲਾ ਕੇ ਹੁਣ ਤੁਸੀਂ ਦੇਖ ਲਓ ਰਾਜਕਰਮਜੀਤ ਸਿੰਘ ਜੀ ਕਿ ਟਰੱਕਾਂ ਦੇ ਟਰੱਕ ਜਿਹੜੀ ਹੈ ਸ਼ਰਾਬ ਉਹ ਫੜੀ ਜਾ ਰਹੀ ਆ। ਕੋਈ ਸ਼ਰਾਬ ਐਸੀ ਸ਼ਰਾਬ ਆ ਕਿ ਪਿਛਲੇ ਸਾਲ ਦਾ ਸਟਾਕ ਆ ਜਿਹੜੀ ਕਿ ਇਲੀਗਲ ਢੰਗ ਦੇ ਨਾਲ ਕੱਢ ਕੇ ਵੇਚੀ ਜਾ ਰਹੀ ਹੈ। ਕੋਈ ਸ਼ਰਾਬ ਹਰਿਆਣੇ ਚੋਂ ਲਿਆਂਦੀ ਜਾ ਰਹੀ ਆ, ਉਹਦੀ ਲੇਬਲਿੰਗ ਜਿਹੜੀ ਆ ਪੰਜਾਬ ਵਾਲੀ ਕੀਤੀ ਜਾ ਰਹੀ ਹੈ, ਉਹ ਵੀ ਚੋਰੀ। ਇਸ ਤੋਂ ਇਲਾਵਾ ਖੇਡ ਇਹ ਖੇਡੀ ਜਾ ਰਹੀ ਆ ਕਿ ਹਾਈ ਕੋਰਟ ਨੇ ਇੱਥੇ ਪਿਛਲੇ 1.5 ਮਹੀਨੇ ਚੋਂ ਇਹ 2 ਵਾਰੀ ਗੱਲ ਕਹੀ ਆ ਕਿ ਭਾਈ ਤੁਸੀਂ ਆਪਣਾ ਜਿਹੜਾ ਸ਼ਰਾਬ ਦਾ ਕੋਟਾ ਜਿਹਦੀ ਵਿਕਰੀ ਤੁਸੀਂ ਕਰਦੇ ਹੋ ਉਹਦਾ ਬਿੱਲ ਕੱਟੋ। ਮਤਲਬ ਜੇ ਕੋਈ ਦੁਹਾੜਾ ਲੈਂਦਾ
ਜੇ ਕੋਈ ਬੋਤਲ ਲੈਂਦਾ ਤਾਂ ਉਹਦਾ ਤੁਸੀਂ ਬਿੱਲ ਕੱਟ ਕੇ ਦਿਓ। ਤਾਂ ਕਮਾਲ ਦੀ ਗੱਲ ਆ ਕਿ ਇੰਨੀਆਂ ਚੋਰੀਆਂ ਸਾਹਮਣੇ ਆਉਂਦੀਆਂ ਪਈਆਂ, ਇੰਨੀਆਂ ਬਲੈਕਾਂ ਸਾਹਮਣੇ ਆਉਂਦੀਆਂ ਪਈਆਂ, ਸਾਡੇ ਨਲਾਇਕ ਲੀਡਰ ਹਾਲੇ ਤੱਕ ਹਾਈ ਕੋਰਟ ਦਾ ਹੁਕਮ ਲਾਗੂ ਨਹੀਂ ਕਰ ਸਕੇ। ਜੇ ਮੰਨ ਲਓ ਬਿੱਲ ਕੱਟਣੇ ਸ਼ੁਰੂ ਕਰ ਦਿੱਤੇ ਜਾਣ ਤਾਂ ਆਹ ਜਿਹੜੀ ਸ਼ਰਾਬ ਵਿਕਦੀ ਆ ਹਰਿਆਣੇ ਵਾਲੀ ਜਾਂ ਆ ਜਿਹੜੀ ਆਊਟ ਆਫ ਸਟਾਕ ਵਿਕਦੀ ਆ, ਤਾਂ ਇਹ ਵਿਕਰੀ ਹੈ ਜਿਹੜੀ ਉਹ ਮਿੰਟਾਂ 'ਚ ਬੰਦ ਹੋ ਜਾਊਗੀ। ਪਰ ਕਿਉਂ ਨਹੀਂ ਹੋ ਰਹੀ? ਕਿ ਉਹਦਾ ਕਾਰਨ ਇਹੋ ਹੀ ਆ, ਡਿਸਟਿਲਰੀਆਂ ਵੀ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਲੋਕਾਂ ਦੀ ਸਿਆਸਤ ਦੇ ਵਿੱਚ ਸ਼ਮੂਲੀਅਤ ਆ, ਠੇਕੇ ਵੀ ਉਹਨਾਂ ਲੋਕਾਂ ਦੇ ਜਿਨ੍ਹਾਂ ਦੀ ਪਿੱਠ ਤੇ ਸਿਆਸਤ ਖੜੀ ਆ। ਬਸ ਪੀਣ ਵਾਲੇ ਹੀ ਆ ਜਿਹੜੇ, ਉਹ ਥੋੜੇ ਜਿਹੇ ਬਗਾਨੇ ਆ। ਜੀ ਜੀ ਜੀ। ਮਿੰਟੂ ਜੀ, ਇੱਕ ਖਬਰ ਆ ਰਹੀ ਸੀ ਸ਼ਿਲੌਂਗ ਤੋਂ, ਉੱਥੇ ਕਹਿੰਦੇ ਹਿੰਸਾ ਹੋਈ ਆ ਕਈ ਜਗ੍ਹਾ ਦੇ ਉੱਤੇ। ਇਹ ਗੱਲਾਂ ਵੀ ਸਿੱਖਾਂ ਦੇ ਨਾਲ ਕੀ ਹੈਗਾ ਪੂਰਾ ਇਹ ਮਾਜਰਾ? ਵੈਸੇ ਦੇਖੋ, ਦੋ ਕਮਿਊਨਿਟੀਜ਼ ਉੱਥੇ ਟਕਰਾਈਆਂ ਨੇ। ਹਾਲ ਦੀ ਘੜੀ ਰਿਪੋਰਟਾਂ ਨਹੀਂ ਆਈਆਂ ਸਾਫ਼ ਤੌਰ ਤੇ ਕਿ ਕਿਹੜੇ ਦੋ ਸਮੁਦਾਇ ਟਕਰਾਏ ਆ ਜੀ, ਹਿੰਦੂ ਮੁਸਲਮਾਨ ਆ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ, ਸਪਸ਼ਟ ਨਹੀਂ ਹੋਇਆ। ਇਹਦਾ ਇੱਕ ਕਾਰਨ ਹੁੰਦਾ ਹੈ ਕਿ ਮੁੱਢਲੇ ਤੌਰ ਤੇ ਜਿਹੜੀਆਂ ਮੀਡੀਆ ਰਿਪੋਰਟਾਂ ਹੁੰਦੀਆਂ ਨੇ ਉਹ ਸਿੱਧੀਆਂ ਨਹੀਂ ਦੱਸੀਆਂ ਜਾਂਦੀਆਂ ਕਿ ਦੋ ਫਲਾਣੇ ਸਮੁਦਾਇ ਆ ਜਿਹੜੇ ਉਹ ਟਕਰਾ ਗਏ ਆ, ਤਾਂ ਕਿ ਗੱਲ ਵਧੇ ਨਾ। ਇਸ ਕਰਕੇ ਮਾਮਲਾ ਸੰਵੇਦਨਸ਼ੀਲ ਆ, ਕੋਈ ਪਤਾ ਨਹੀਂ ਲੱਗਿਆ ਮੈਨੂੰ, ਪਰ ਉੱਥੇ ਕਰਫਿਊ ਜ਼ਰੂਰ ਲਾ ਦਿੱਤਾ ਗਿਆ। ਬਹਰਹਾਲ ਸਵੇਰੇ ਪਤਾ ਲੱਗੂਗਾ ਕਿ ਮਾਜਰਾ ਕੀ ਆ ਔਰ ਕਿਹਨਾਂ ਦੇ ਵਿੱਚ ਟਕਰਾਅ ਹੋਇਆ। ਪਰ ਜੇ ਦੋ ਸਮੁਦਾਇਆਂ ਦਾ ਟਕਰਾਅ, ਰਾਜਕਰਨ ਸਿੰਘ ਜੀ ਜੋ ਮਰਜ਼ੀ ਆ, ਚਾਹੇ ਹਿੰਦੂ ਮੁਸਲਮਾਨ ਹੋਣ, ਸਿੱਖ ਹਿੰਦੂ ਹੋਣ ਜਾਂ ਕੋਈ ਹੋਰ ਕਮਿਊਨਿਟੀ ਹੋਵੇ, ਪਰ ਮਸਲਾ ਤੇ ਇਹ ਕਿ ਬੰਦਾ ਹੀ ਬੰਦੇ ਦੇ ਨਾਲ ਲੜੀ ਜਾਂਦਾ ਹੈ ਨਾ। ਤੇ ਲੜੀ ਕਾਹਦੇ ਕਰਕੇ ਜਾਂਦੇ ਕਿ ਮੇਰਾ ਧਰਮ ਵੱਡਾ ਤੇਰਾ ਧਰਮ ਛੋਟਾ। ਬਸ ਇਹੋ ਹੀ ਰੌਲਾ ਕਿ ਇੱਥੋਂ ਦੇ ਅਸੀਂ ਵਾਰਸ ਹਾਂ, ਤੁਸੀਂ ਘੱਟ ਗਿਣਤੀਆਂ ਵਾਲੇ ਆ, ਤੁਸੀਂ ਸਾਡੇ ਦਾਦੇ ਥੱਲੇ ਰਹੋ। ਆਹੀ ਰੌਲਾ ਹੈ ਨਾ, ਆਹੀ ਬਸ ਇੱਕ ਮੈਂ ਦੀ ਖੇਡ ਹੈ। ਪਰ ਇਸ ਖੇਡ ਦੇ ਵਿੱਚ ਨੁਕਸਾਨ ਹੈ ਜਿਹੜਾ ਇਸ ਦੇਸ਼ ਦਾ ਹੋਣ ਡਿਆ। ਬੜੇ ਵੱਡੇ ਪੱਧਰ ਤੇ ਰੌਲੇ ਪੈਂਦੇ ਪਏ ਆ। ਕਰਨਾਲ ਦੇ ਵਿੱਚ ਅੱਜ ਇੱਕ ਮਸਜਿਦ ਦੇ ਅੰਦਰ ਸ਼ਾਂਤਮਈ ਢੰਗ ਦੇ ਨਾਲ ਮੁਸਲਮਾਨ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਦੇ ਪਏ ਸੀ ਤੇ ਮਸਜਿਦ ਦੇ ਵਿੱਚ ਵੜ ਕੇ ਕੁਝ ਗੁੰਡਿਆਂ ਨੇ ਗੁਰਸ਼ਾਗਰਦੀ ਕਰਕੇ ਉਹਨਾਂ ਦੇ ਸਪੀਕਰ ਦੀਆਂ ਤਾਰਾਂ ਤੋੜ ਦਿੱਤੀਆਂ, ਉਹਨਾਂ ਦੀ ਕੰਧ ਢਾਹ ਦਿੱਤੀ, ਇੱਥੋਂ ਤੱਕ ਕਿ ਨਮਾਜ਼ ਪੜ੍ਹਦਿਆਂ ਨੂੰ ਕੁੱਟ ਕੱਟਿਆ। ਜੀ ਜੀ ਜੀ। ਸੋ ਬਹੁਤ ਅਫਸੋਸ ਵਾਲੀ ਗੱਲ ਹੈ, ਇਹ ਸਾਰਾ ਕੁਛ ਹੋ ਰਿਹਾ ਆ। ਅਤੇ ਮਿੰਟੂ ਜੀ ਆਪਾਂ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਤੁਸੀਂ ਵੀ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਲਾਈਨਸ ਹੁਣ ਓਪਨ ਨੇ, ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਉਹ ਬਿੱਲੇ ਨੇ ਹੁਣੇ ਤਾਂ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ ਸੀ, ਬਿਨਾਂ ਕਿਸੇ ਨੌਲੇਜ ਤੇ ਸਲਾਹ ਕਰਦੇ ਕਦੀ ਬਿਜ਼ਨਸ ਸਫਲ ਹੋਏ ਆ? ਦੇਖਿਆ ਰਾਜ ਦਾ ਕੰਮ ਕਿੰਨਾ ਵਧੀਆ ਚੱਲਦਾ ਆ, ਉਹ ਕਿਉਂਕਿ ਉਸਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਬਾਰੇ ਸਾਰੀ ਜਾਣਕਾਰੀ ਤੇ ਟ੍ਰੇਨਿੰਗ ਅਵਲ ਵਾਲਿਆਂ ਤੋਂ ਲਈ ਸੀ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅਵਲ ਵਾਲੇ ਹੁਣ US ਵਿੱਚ ਆਪਣੇ ਹੈੱਡਕੁਆਟਰ ਦੀ ਗ੍ਰੈਂਡ ਓਪਨਿੰਗ ਕਰ ਚੁੱਕੇ ਹਨ। ਅਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 18, 19, 20, 21 ਜੂਨ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰਸ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ aval.com, A as in Victor, AAL.com। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੋਵੇ ਜਾਂ ਫਿਰ ਵੇਚਣਾ ਹੋਵੇ ਤੇ ਜਾਂ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ, ਭਰੋਸਾ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਤੇ। ਬਰਕਸ਼ਾਇਰ ਹੈਥਵੇ ਹੋਮ ਸਰਵਿਸਿਜ਼ ਐਲੀਟ ਰੀਅਲ ਐਸਟੇਟ, 7412 LC ਐਵੇਨਿਊ, ਸੈਕਰਾਮੈਂਟੋ। ਕਿਸੇ ਵੀ ਤਰ੍ਹਾਂ ਦੀ ਰੈਂਟਲ ਪ੍ਰਾਪਰਟੀ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਖਰੀਦਣ ਦੇ ਲਈ ਸਲਾਹ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਨਾਲ। 9162715404 916 271 5404 ਜਾਂ ਫਿਰ ਵੈਬਸਾਈਟ ਨੋਟ ਕਰ ਸਕਦੇ ਹੋ www.banga.bhser.com। BRE number 01397975। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 4082725200। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਪੰਜਾਬ ਪ੍ਰੋਡਕਸ਼ਨ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਜਾਬੀ ਮੇਲਾ 17 ਜੂਨ ਦਿਨ ਐਤਵਾਰ, ਲੂਥਰ ਬਰਬੈਂਕ ਹਾਈ ਸਕੂਲ 3500 ਫਲੋਰਿਨ ਰੋਡ ਸੈਕਰਾਮੈਂਟੋ ਵਿਖੇ। ਇਸ ਮੇਲੇ ਵਿੱਚ ਪਹੁੰਚ ਰਹੇ ਕਲਾਕਾਰ ਕੁਲਵਿੰਦਰ ਬਿੱਲਾ, ਰਾਜਵੀਰ ਜਵੰਦਾ, ਰੂਪਾਲੀ, ਸ਼ਿਵਜੋਤ ਤੇ ਅਮਨ ਹੇਅਰ। ਇਸ ਮੇਲੇ ਦੇ ਗ੍ਰੈਂਡ ਸਪਾਂਸਰ ਚੀਨਾ ਜਵੈਲਰਜ਼। ਹੋਰ ਜਾਣਕਾਰੀ ਲਈ ਕਾਲ ਦਲਜੀਤ ਢੰਡਾ 916-400-0001, ਸੋਨੂ ਹੁੰਦਲ 209-585-7885, ਗੁਰਪਿੰਦਰ ਤੁੰਗ 916-613-3539 ਤੇ ਪਹੁੰਚਣਾ ਨਾ ਭੁੱਲਿਓ 17 ਜੂਨ ਦਿਨ ਐਤਵਾਰ, ਪੰਜਾਬੀ ਮੇਲਾ ਸੈਕਰਾਮੈਂਟੋ। ਸਦਕੇ ਜਾਵਾਂ ਪੰਜਾਬੀ ਰੇਡੀਓ ਦੇ, ਜਿਨੇ ਦੁਨੀਆ ਚ ਢੋਰੀ ਬਣਾਈ ਪੰਜਾਬੀਆਂ ਦੀ ਬੱਲੇ ਬੱਲੇ। USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ। USA ਵਿੱਚ ਕਿਰਾਈ ਪੰਜਾਬੀਆਂ ਦੀ ਬੱਲੇ ਬੱਲੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਮੈਂ ਹਾਂ ਸੈਣੀ ਸੁਰਿੰਦਰ ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਤੇ ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇਸ ਟਾਈਮ ਫੋਨ ਲਾਈਨਸ ਔਨ ਓਪਨ ਨੇ। ਜੇ ਤੁਸੀਂ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਹੁਣ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਹੈਗਾ ਸਟੂਡੀਓ ਦਾ 408-272-5200 4082725200 ਦੇ ਉੱਤੇ ਤੁਸੀਂ ਫੋਨ ਲਾਈਨਸ ਦੇ ਉੱਤੇ ਜਿਹੜਾ ਕਾਲ ਕਰਕੇ ਆਪਣਾ ਸਵਾਲ ਮਿੰਟੂ ਜੀ ਨੂੰ ਤੁਸੀਂ ਪੁੱਛ ਸਕਦੇ ਹੋ। ਤੇ ਆਓ ਆਪਣੇ ਕਾਲਰਸ ਦੇ ਵੱਲ ਵੱਧਦੇ ਹਾਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੁੜੇ ਹੋਏ ਨੇ ਜੀ ਇਸ ਟਾਈਮ ਆਪਣੇ ਨਾਲ ਹਰਬੰਸ ਸਿੰਘ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਬੰਸ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ? ਸਵਾਲ ਹੈ ਜੀ, ਮੇਰੇ ਸਰਵਣ ਸਿੰਘ ਫਰੌਰ ਦਾ ਕੇਸ ਮੁੱਕ ਗਿਆ, ਬਹੁਤ ਦੇਰ ਹੋ ਗਈ, ਉਹ ਸੁਣਾਇਆ ਨਹੀਂ ਕੁਝ ਵੀ ਉਹਦੇ ਬਾਰੇ। ਸਵਰਨ ਸਿੰਘ ਫਲੋਰ ਦਾ? ਆਹੋ, ਇੱਕ ਸੀ ਨਾ ਉਹਦੇ ਮੁੰਡੇ ਦਾ, ਉਹ
ਠੀਕ ਹੈ, ਠੀਕ ਹੈ, ਥੈਂਕ ਯੂ। ਸੁਣਦੇ ਰਹੋ ਜੀ। ਜੀ ਜੀ ਉਹ ਨਹੀਂ, ਹਾਲੇ ਸਰਦਾਰ ਸਾਹਿਬ ਉਹ ਵਿੱਚ ਹੀ ਆ, ਉਹ ਤੁਰਿਆ ਫਿਰਦਾ ਹਾਲੇ ਰਫੜ ਵਿੱਚ ਹੀ ਆ। ਕਿਸੇ ਨੂੰ ਵੀ ਹਾਲੇ ਤੱਕ ਨਾ ਕਿਸੇ ਨੇ ਬੰਨਿਆ ਤੇ ਨਾ ਕਿਸੇ ਨੇ ਛੱਡਿਆ, ਉਹ ਸਾਰੇ ਵਿੱਚ ਹੀ ਘੜੀਸੇ ਪਏ ਆ। ਚਾਹੇ ਉਹਦਾ ਮੁੰਡਾ ਹੋਵੇ ਜਾਂ ਦੂਸਰਾ ਗਾਭਾ ਹੋਵੇ, ਦੂਸਰੇ ਪਾਸੇ ਭੋਲੇ ਹੋਰੀ, ਹਾਲੇ ਇਹ ਵਿੱਚ ਹੀ ਆ ਰੇੜਕਾ। ਕਿਸੇ ਨੂੰ ਕੋਈ ਬਰੀ ਨਹੀਂ ਕੀਤਾ ਗਿਆ, ਛਿੜ ਦਿੱਤੀ ਗਈ ਆ, ਹਾਲੇ ਜਿਉਂਦਾ ਤਿਉਂ ਹੀ ਆ ਮਾਮਲਾ। ਜੀ ਤੇ ਮਿੰਟੂ ਜੀ, ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਜੀ, ਜੁੜੇ ਹੋਏ ਨੇ ਸਤਨਾਮ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਫੋਨ ਕੱਟਿਓ ਨਾ। ਮਿੰਟੂ ਜੀ, ਮੇਰਾ ਸਵਾਲ ਹੈਗਾ, ਜਿਹੜੇ ਕੇਜਰੀਵਾਲ ਨੇ ਆਪਣੀ ਮਰਜ਼ੀ ਨਾਲ ਜੇ ਮਾਫੀਆਂ ਮੰਗੀਆਂ ਸੀ, ਉਹਦੇ ਨਾਲ ਉਹਨੂੰ ਜਾਂ ਪਾਰਟੀ ਨੂੰ ਕੀ ਫਾਇਦੇ ਹੋਏ ਤੇ ਕੀ ਨੁਕਸਾਨ ਹੋਏ? ਮੇਰਾ ਛੋਟਾ ਸਵਾਲ ਹੈ ਜੀ, ਕੱਟਿਓ ਨਾ ਵੀਰ ਜੀ। ਦੇਖੋ, ਨੁਕਸਾਨ ਜਿਹੜੇ ਹੋਣੇ ਆ ਉਹ ਤਾਂ ਤੁਹਾਡੇ ਸਾਹਮਣੇ ਹੀ ਆ। ਜਿਹੜੇ ਹੋਏ ਆ ਨੁਕਸਾਨ ਜਾਂ ਹੋਣੇ ਆ ਜਿਹੜੇ, ਉਹ ਤਾਂ ਤੁਹਾਡੇ ਸਾਹਮਣੇ ਆ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਆ। ਔਰ ਪੰਜਾਬੀ ਤੁਹਾਨੂੰ ਪਤਾ ਹੀ ਆ ਕਿ ਇਹੋ ਜਿਹੀ ਮਾਨਸਿਕਤਾ ਰੱਖਦੇ ਆ ਕਿ ਜਿਹੜਾ ਬੰਦਾ ਇਸ ਤਰ੍ਹਾਂ ਕਈ ਗੱਲ ਤੋਂ ਮੁੜ ਕੇ ਫਿਰ ਜਾਵੇ ਉਹਨੂੰ ਬੁਰਾ ਸਮਝਿਆ ਜਾਂਦਾ। ਔਰ ਸਾਡੇ ਲੋਕ ਉਹਨੂੰ ਗੱਲ ਨਾਲ ਲਾਉਂਦੇ, ਉਹਨੂੰ ਹਿੱਕ ਨਾਲ ਲਾਉਂਦੇ ਆ ਜਿਹੜਾ ਸਥਾਪਤੀ ਵਿਰੋਧੀ ਡਟਿਆ ਹੋਵੇ, ਜਿਹੜਾ ਮੈਦਾਨ 'ਚ ਡਟਿਆ ਹੋਵੇ। ਅਰਵਿੰਦ ਕੇਜਰੀਵਾਲ ਨੂੰ ਕੌਣ ਜਾਣਦਾ ਸੀ ਪੰਜਾਬ ਦੇ ਵਿੱਚ? ਜਦੋਂ ਇਹਨਾਂ ਨੇ ਆ ਕੇ ਮਜੀਠੀਏ ਨੂੰ ਵੰਗਾਰਿਆ, ਸੁਖਬੀਰ ਨੂੰ ਵੰਗਾਰਿਆ, ਬੱਲੇ ਬੱਲੇ ਹੋ ਗਈ। ਲੋਕ ਆਖਿਆ ਬੱਲੇ ਆ ਬੰਦੇ ਕੱਢ ਸਕਦੇ ਆ। ਤੇ ਮੁੜ ਕੇ ਜਦੋਂ ਉਹ ਆਪਣੀਆਂ ਗੱਲਾਂ ਕਹੀਆਂ ਤਾਂ ਫਿਰ ਗਿਆ, ਉਹਦਾ ਨੁਕਸਾਨ ਤੇ ਫਿਰ ਪੰਜਾਬ ਦੇ ਵਿੱਚ ਹੋਊਗਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇੱਥੋਂ ਪੰਜਾਬੀਆਂ ਦੀ ਇੱਕ ਮਾਨਸਿਕਤਾ ਨਿਕਲਦੀ ਹੈ ਨਾ ਕਿ ਇਹ ਜੁਝਾਰੂ ਲੋਕਾਂ ਨੂੰ ਪਸੰਦ ਕਰਦੇ ਆ, ਇਹ ਲੋਕ ਬਾਗੀ ਲੋਕਾਂ ਨੂੰ ਪਸੰਦ ਕਰਦੇ ਆ। ਤੇ ਜੇ ਉਹ ਬਾਗੀ ਲੋਕ ਮੁੜ ਕੇ ਆਪਣੀਆਂ ਕਈਆਂ ਗੱਲਾਂ ਤੋਂ ਬਾਗੀ ਹੋ ਜਾਣ ਤੇ ਫਿਰ ਲੋਕ ਵੀ ਤੇ ਉਹਨਾਂ ਤੋਂ ਬਾਗੀ ਹੋਣਗੇ। ਨੁਕਸਾਨ ਤੇ ਹੈਗਾ ਇਸ ਚੀਜ਼ ਦਾ, ਪਰ ਕਈ ਚੀਜ਼ਾਂ ਹੋਰ ਵੀ ਨੇ। ਉਦਾਹਰਨ ਦੇ ਤੌਰ ਤੇ ਦੇਖੋ ਨਾ ਕਿ ਜਿਹੜੀ ਸ਼ਾਹਕੋਟ ਦੀ ਜੇ ਤੁਸੀਂ ਗੱਲ ਕਰੋਗੇ ਪਰਟੀਕੂਲਰ, ਅੱਜ ਦੀ ਘੜੀ ਤਾਂ ਆਪਾਂ ਸ਼ਾਹਕੋਟ ਨੂੰ ਲੈਂਦੇ ਹਾਂ, ਤਾਂ ਉੱਥੇ ਦੇਖੋ ਕੰਬੋਜ ਬਰਾਦਰੀ ਦੀ ਬਹੁਤ ਵੋਟ ਆ। ਤਾਂ ਪਿਛਲੀ ਵਾਰੀ ਉਹਨਾਂ ਨੇ ਸਿੰਧ ਨੂੰ ਵੋਟਾਂ ਪਾਈਆਂ ਸੀ, ਸਿੰਧ ਕਿੱਥੇ ਚਲੇ ਗਿਆ? ਅਕਾਲੀ ਦਲ 'ਚ। ਤੇ ਉਹ ਜਿਹੜੀ ਵੋਟ ਸੀ ਖਾਸ ਤੌਰ ਤੇ ਜਿਹੜੇ ਕੰਬੋਜ ਬਰਾਦਰੀ 'ਚੋਂ ਛੋਟੇ ਛੋਟੇ ਜ਼ਮੀਨ ਦੇ ਟੁਕੜਿਆਂ ਵਾਲੇ ਸਨ ਜਾਂ ਬੇਜ਼ਮੀਨੇ ਲੋਕ ਸਨ, ਤਾਂ ਉਧਰੋਂ ਨਿਰਾਸ਼ ਹੋ ਕੇ ਆਏ ਤੇ ਆਪਣੇ ਬੰਦੇ ਨੂੰ ਜਾਂ ਉਹਨਾਂ ਨੇ ਜਿਹੜੀ ਪਾਰਟੀ ਨੂੰ ਵੋਟ ਪਾਈ ਉਹ ਬੰਦਾ ਕਿੱਥੇ ਚਲੇ ਗਿਆ? ਇਹ ਚੀਜ਼ਾਂ ਵੀ ਤਾਂ ਅਸੀਂ ਜਦੋਂ ਗਿਣਾਂਗੇ ਤਾਂ ਇਹ ਚੀਜ਼ਾਂ ਵੀ ਤਾਂ ਕਿਤੇ ਨਾ ਕਿਤੇ ਅਸਰ ਕਰਕੇ ਹੈਗੀਆਂ। ਮਾਫੀ ਨੇ ਆਪਣੀ ਥਾਂ ਤੇ ਅਸਰ ਪਾਇਆ, ਮਾਫੀ ਨੇ ਤਾਂ ਅਸਰ ਇੱਥੋਂ ਤੱਕ ਪਾਇਆ ਕਿ ਪਾਰਟੀ ਦੇ ਵਿੱਚ ਲੀਕ ਸਿੱਟਦੀ ਆ। ਇੱਕ ਪਾਸੇ ਖਹਿਰੇ ਹੋ ਰਹੀ ਆ ਜਿਹੜੇ ਮਾਫੀ ਤੋਂ ਨਾਰਾਜ਼ ਆ, ਦੂਸਰੇ ਪਾਸੇ ਸਹਿ ਪ੍ਰਧਾਨ ਵਰਗੇ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਆ ਕੋਈ ਗੱਲ ਨਹੀਂ, ਮਾਫੀ ਮੰਗੀ ਆ, ਕੀ ਆਖਰ ਆ ਗਈ ਆ। ਜੀ ਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਦਾ ਭਵਿੱਖ ਤੁਹਾਨੂੰ ਨਜ਼ਰ ਆਉਂਦਾ ਆ? ਦੇਖੋ, ਭਵਿੱਖ ਤੇ ਹੁਣ ਮਾੜਾ ਹੀ ਆ। ਤਾਂ ਉਹ ਜਿਵੇਂ ਕਹਿੰਦੇ ਨਾ, ਦਿਲ ਕੋ ਬਹਿਲਾਨੇ ਕਾ ਗਾਲਬ ਖਿਆਲ ਅੱਛਾ, ਦਿਲ ਨੂੰ ਬਹਿਲਾਉਣ ਲਈ ਤੇ ਜੋ ਮਰਜ਼ੀ ਕਹੀ ਜਾਣਾ, ਪਰ ਜੋ ਹੁਣ ਲੱਛਣ ਦੇ ਪਏ ਆ ਉਹ ਤੋਂ ਤੇ ਇਹੋ ਹੀ ਲੱਗਦਾ ਕਿ ਜਿਹੜਾ ਇਹਨਾਂ ਨੇ ਸੁਨਹਿਰੀ ਦੌਰ ਵੇਖਿਆ ਜਾਂ ਜਿਹੜਾ ਸੁਨਹਿਰੀ ਦੌਰ ਮਾਣਿਆ ਉਹ ਕੇ ਰਹਿ ਜਾਊਗਾ ਜਾਂ ਉਹ ਯਾਦ ਬਣ ਕੇ ਰਹਿ ਜਾਊਗਾ। ਦੋ ਹੀ ਚੀਜ਼ਾਂ ਹੁੰਦੀਆਂ ਨੇ, ਜਾਂ ਤੇ ਅਤੀਤ ਦੀ ਮਿੱਠੀ ਯਾਦ ਗੱਲ ਨਾਲ ਲਾ ਕੇ ਬੰਦਾ ਟਾਈਮ ਪਾਸ ਕਰ ਲੈਂਦਾ, ਤੇ ਜਾਂ ਫਿਰ ਖਿਆਲੀ ਕਲਾਵਾਂ ਦੇ ਵਿੱਚ ਟਾਈਮ ਲੰਘ ਜਾਂਦਾ ਕਿ ਏਦਾਂ ਨਹੀਂ ਏਦਾਂ ਉਧੇੜ ਬਣ ਦੇ ਵਿੱਚ। ਸੋ ਬੁਣਤੀ ਬੁਣੀ ਜਾਣ ਜਿੰਨੀ ਮਰਜ਼ੀ ਬੁਣੀ ਜਾਣ, ਉਹ ਕਾਲਪਨਿਕ ਚੀਜ਼ ਆ। ਪਰ ਦੇਖੋ, ਜੇ ਗਰਾਊਂਡ ਲੈਵਲ ਤੇ ਕੋਈ ਲਹਿਰ ਉਸਾਰਦੇ ਆ ਹੇਠਾਂ ਜਾ ਕੇ ਜ਼ਮੀਨੀ ਪੱਧਰ ਤੇ ਕੁਛ ਨਾ ਕੁਛ ਲੋਕਾਂ ਨਾਲ ਜੁੜਾਵ ਪੈਦਾ ਕਰ ਲੈਂਦੇ ਆ ਤੇ ਖੱਟ ਸਕਦੇ। ਹਾਲੇ ਵੀ ਸਾਰੀਆਂ ਗੋਟੀਆਂ ਇਹਨਾਂ ਨੇ ਗਵਾਈਆਂ ਨਹੀਂ ਹੈ, ਬਹੁਤ ਸਾਰੀਆਂ ਗੋਟੀਆਂ ਇਹਨਾਂ ਦੇ ਹੱਥ 'ਚ ਹੈਗੀਆਂ। ਪਰ ਰੌਲਾ ਇਹ ਆ ਕਿ ਇਹਨਾਂ ਦੀ ਆਪਣੀ ਸ਼ਕਤੀ ਆ ਜਿਹੜੀ ਉਹ ਹੀ ਇਸ ਸਮੇਂ ਬਿਖਰਾਵ ਦਾ ਸ਼ਿਕਾਰ ਹੋਈ ਪਈ ਆ। ਜਿਹੜੀ ਇਹਨਾਂ ਦੀ ਯੂਨਿਟੀ ਹੈ ਜਿਹੜੀ ਉਹ ਹੀ ਇਸ ਸਮੇਂ ਖੰਡ ਹੋਈ ਪਈ ਆ। ਤਾਂ ਜਦੋਂ ਸ਼ਕਤੀ ਖਿੰਡ ਜਾਂਦੀ ਫਿਰ ਤੁਹਾਨੂੰ ਪਤਾ ਹੀ ਹੈ ਸਿੱਟੇ ਕਿਸ ਤਰ੍ਹਾਂ ਦੇ ਨਿਕਲਦੇ ਆ। ਪਰ ਮੈਨੂੰ ਨਹੀਂ ਉਮੀਦ ਕਿ ਉਹ ਜਿਹੜੀ ਚੜ੍ਹ ਇਹਨਾਂ ਨੇ ਵੇਖੀ ਆ ਦੁਬਾਰਾ ਚੜ੍ਹ ਕੇ ਦੇਖ ਲੈਣਗੇ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦਰਬਾਰਾ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਧੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਾਂ ਕਹਿੰਦੇ ਆ ਮਾਨਵ ਅਧਿਕਾਰ ਵਗੈਰਾ, ਚਲੋ ਮੈਂ ਬਾਹਲੀ ਰਾਨੀ ਗੱਲ ਕਰਦਾ। ਇਹ ਜਿਹੜਾ ਬਠਿੰਡੇ ਤੱਕ ਸੜਕ ਆਉਂਦੀ ਹੈ ਹੁਣ, ਇਹ ਤੇ ਕਹਿੰਦੇ 5 ਟੋਲ ਲੱਗਣੇ ਆ। ਜਿਹੜੇ ਫਿਰੋਜ਼ਪੁਰ ਫਾਜ਼ਿਲਕਾ ਜਿਨ੍ਹਾਂ ਦੀਆਂ ਬੇਟੀਆਂ ਦਾ ਬਲਾਤਕਾਰ ਹੋ ਜਾਂਦਾ ਜਾਂ ਹੋਰ ਅਮੀਰ ਬੰਦੇ ਜਦੋਂ ਹਾਈ ਕੋਰਟ ਤੱਕ ਚਲੇ ਜਾਂਦੇ ਨੇ, ਉੱਥੇ ਫਿਰ ਕਿਹੜਾ ਧਰਮਸ਼ਾਲਾ ਵੀ ਗਰੀਬਾਂ ਵਾਸਤੇ, ਉੱਥੇ ਮਾਨਵ ਅਧਿਕਾਰ ਵਾਸਤੇ ਵੀ ਉਹ ਤਰੀਕ ਭੁਗਤਿਆ ਹੋਊਗਾ। ਤਾਂ ਇਹ ਚੀਜ਼ਾਂ ਜਿਹੜੀਆਂ
ਸਾਹਮਣੇ ਜਿਹੜੀਆਂ ਬਿਲਕੁਲ ਹੀ ਖਤਮ ਹੋਣ ਵਾਲੀਆਂ ਨਹੀਂ ਹੈ। ਉਹ ਉੱਪਰੋਂ ਕੇਜਰੀਵਾਲ ਕਿੱਧਰ ਗਿਆ, ਕੌਣ ਕਿਹਦੇ ਸੋਟੀ ਮਾਰੀ, ਮੈਂ ਬਹੁਤ ਕੁਛ ਸੁਣਦਾ ਹੁੰਦਾ। ਫਿਰ ਦੂਜੀ ਗੱਲ ਕਿਸਾਨਾਂ ਦੀ, ਜਿੰਨਾ ਚਿਰ ਰੁਪਈਏ ਦਾ ਮੁੱਲ ਘਟਣਾ ਨਹੀਂ ਹਟਦਾ, ਇਹ ਕਿਵੇਂ ਉੱਠ ਖੜਨਗੇ ਉੱਪਰ। ਅੱਜ ਮੈਂ $1 ਲੱਖ ਕਰਜ਼ਾ ਲਿਆ ਹੋਇਆ, ਮੇਰੇ ਸਿਰ 65 ਲੱਖ ਰੁਪਈਆ ਹੈ। ਡਾਲਰ ਹੋਰ ਮਹਿੰਗਾ ਹੋ ਗਿਆ, ਕੱਲ ਨੂੰ ਮੇਰੇ ਸਿਰ 66 ਲੱਖ ਕਰਜ਼ਾ ਹੋ ਗਿਆ। ਚਾਹੇ ਮੈਂ ਜਿੰਨਾ ਮਰਜ਼ੀ ਜ਼ੋਰ ਲਾ ਲਾ, ਇਹੀ ਕਿਸਾਨੀ ਦੇ ਭਾਅ ਨੇ। ਡੀਜ਼ਲ, ਪੈਟਰੋਲ, ਤੇਲ, ਦਵਾਈਆਂ, ਜੋ ਵੀ ਕੁਛ ਹੈ। ਮੈਂ ਉੱਥੇ ਦੇ ਜੱਟ ਨੂੰ ਸਵਾਲ ਕਰਿਆ ਸੀ, ਮੈਂ ਪਟਿਆਲੇ ਤੋਂ ਆ, ਉਹ ਕਹਿੰਦਾ ਫੋਰਮੈਨ ਤੇਰਾ ਕਹਿੰਦਾ ਹੋਰ ਹੀ ਹਿਸਾਬ ਹੈ। ਮੈਂ ਤੁਸੀਂ ਆਈ ਗਾਰਾਂ ਮਿੱਦੀ ਆਏ ਹੋ, ਕੁਛ ਨਹੀਂ ਬਣਦਾ ਤੁਹਾਡਾ। ਇਹ ਚੀਜ਼ਾਂ ਨੇ ਵੀ ਜਿਹੜੇ ਠੋਸ ਸਵਾਲ ਨੇ ਉਹ ਕੋਈ ਨਹੀਂ ਪੁੱਛਦਾ। ਆਹੀ ਗਲੀਆਂ ਵਾਲੀਆਂ ਗੱਲਾਂ ਨੇ। ਚਲੋ ਥੈਂਕ ਯੂ ਜੀ, ਮਿਹਰਬਾਨੀ ਸੀ। ਨਹੀਂ ਦੇਖੋ, ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸਾਂ ਕਿ ਫਾਜ਼ਿਲਕਾ ਤੋਂ ਜੇ ਚੰਡੀਗੜ੍ਹ ਆਉਣਾ ਹੋਵੇ ਤੇ ਉਹ ਤੇ ਇੱਕ ਸਾਧਨ ਹੈਗਾ। ਫਾਜ਼ਿਲਕਾ ਤੋਂ ਰੇਲ ਗੱਡੀ ਰਾਹੀਂ ਫਿਰੋਜ਼ਪੁਰ ਵਾਇਆ ਲੁਧਿਆਣਾ ਚੰਡੀਗੜ੍ਹ ਪਹੁੰਚਿਆ ਜਾ ਸਕਦਾ। ਸਮੱਸਿਆ ਹੈਗੀ ਆ ਸਾਡੇ ਪਿੰਡਾਂ ਨੂੰ। ਮੈਂ ਤੁਹਾਨੂੰ ਦੱਸਦਾ, ਸਾਡੇ ਪਿੰਡਾਂ ਨੂੰ ਨਹੀਂ, ਸਾਥੋਂ ਪਿਛਾਂ ਪਿੰਡ ਜਿਹੜੇ ਰਾਜਸਥਾਨ ਦੇ ਜਿਹੜੇ ਗੰਗਾ ਨਗਰ ਨਾਲ ਜਾ ਲੱਗਦੇ ਆ, ਤਾਂ ਉੱਥੇ ਪੰਜਾਬੀ ਆ ਬਹੁਤੇ। ਤਾਂ ਉਹ ਪੰਜਾਬੀ ਜਿਹੜੇ ਆ ਆਪਣੇ ਰਿਸ਼ਤੇਦਾਰੀ 'ਚ ਜਾਂਦੇ ਆ, ਜਾਂ ਅਬੋਹਰ ਦੇ ਜਿਹੜੇ ਪਿੰਡ ਬਿਲਕੁਲ ਗੰਗਾ ਨਗਰ ਦੇ ਨਾਲ ਜਾ ਲੱਗਦੇ ਆ, ਉਹ ਜਦੋਂ ਚੰਡੀਗੜ੍ਹ ਆਉਂਦੇ ਆ, ਸਮੱਸਿਆ ਉਹਨਾਂ ਨੂੰ ਆ। ਟੋਲ ਛੱਡੋ, ਇਹ ਲੋਕ ਉਹ ਲੋਕ ਮੈਂ ਗਿਣੂੰਗਾ ਜਿਹੜੇ ਲੋਕ ਮਾਤੜ ਆ ਮੇਰੇ ਵਰਗੇ, ਇਹਨਾਂ ਦੇ ਕੋਲ ਕਾਰ ਨਹੀਂ ਆਪਣੀ, ਉਹ ਬੱਸੇ ਚੜ੍ਹਦੇ ਆ। ਪਰ ਰੌਲਾ ਇਹ ਆ ਕਿ ਤੋੜ ਦੀ ਬੱਸ ਨਹੀਂ ਜਾਂਦੀ, ਕੋਈ ਹੋਰ ਬੱਸ ਜਾਂਦੀ ਹੈ ਇੱਕੋ ਵੱਡੇ ਘਰ ਦੀ, ਤੇ ਉਹਦਾ ਕਿਰਾਇਆ ਹੈਗਾ 800-900 ਰੁਪਈਆ ਚੰਡੀਗੜ੍ਹ ਦਾ। ਟੋਲ ਤੇ ਵਿੱਚ ਹੀ ਆ ਗਏ। ਜੇ ਕਾਰ ਤੇ ਜਾਓਗੇ, ਜਿੰਨਾ ਖਰਚਾ ਕਾਰ ਦਾ ਉਦੋਂ ਅੱਧਾ ਇੱਕ ਬੰਦੇ ਦੇ ਕਿਰਾਇਆ ਇੱਕ ਪਾਸੇ ਦਾ। ਕੀ ਕਰੋਗੇ ਤੁਸੀਂ? ਤਾਂ ਇੱਥੇ ਕੀ ਆ ਕਿ ਜੇ ਰਾਜਪੁਰੇ ਤੋਂ ਮੋਹਾਲੀ ਤੱਕ ਰੇਲਵੇ ਟਰੈਕ ਬਣ ਜਾਂਦਾ ਤੇ ਤੋੜ ਤੁਸੀਂ ਹਿਸਾਬ ਲਾ ਲਓ ਕਿ ਗੰਗਾ ਨਗਰ ਤੋਂ ਲੈ ਕੇ, ਗੰਗਾ ਨਗਰ ਛੱਡੋ, ਜੇ ਸ਼ਿਮਲੇ ਤੋਂ ਕਿਸੇ ਨੇ ਬੰਬੇ ਨੂੰ ਜਾਣਾ ਹੋਵੇ ਤੇ 200-300 ਕਿਲੋਮੀਟਰ ਦੀ ਵਾਟ ਘੱਟਦੀ ਆ। ਸਿਰਫ ਤੇ ਸਿਰਫ ਇੱਕੋ ਹੀ ਡੰਗਾ ਕਿ ਰਾਜਪੁਰੇ ਤੋਂ ਮੋਹਾਲੀ ਤੱਕ ਦਾ ਉਹ ਜਿਹੜਾ ਰੇਲਵੇ ਟਰੈਕ ਨਹੀਂ ਬਣਦਾ, ਇਹ ਟੋਟਾ ਨਹੀਂ ਬਣਦਾ। ਗੱਲਾਂ ਕਈ ਨੇ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈ ਕਿ ਅਸਲ ਮੁੱਦਿਆਂ ਤੇ ਇੱਥੇ ਨਾ ਰਾਜਨੀਤੀ ਹੁੰਦੀ ਆ ਤੇ ਨਾ ਸਾਡੀ ਚਰਚਾ ਹੁੰਦੀ ਆ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ। ਪਰ ਟੋਲ ਤੁਹਾਡੇ ਬਾਹਰ ਵੀ ਲੱਗਦੀ ਆ, ਟੋਲ ਇਹ ਨਵੇਂ ਤੇ ਹੈ ਨਹੀਂ। ਪਰ ਰੌਲਾ ਇਹ ਆ ਕਿ ਟੋਲ ਜਿਹੜੇ ਲੱਗਦੇ ਆ ਉਹਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਜਨਤਾ ਨੂੰ, ਕਿ ਕਿੰਨੀ ਦੂਰੀ ਤੇ ਬਣਨੇ ਚਾਹੀਦੇ ਤੇ ਕਿੰਨੀ ਦੂਰੀ ਤੇ ਬਣਾਏ ਗਏ ਆ, ਕਦੋਂ ਤੱਕ ਹੋਣੇ ਚਾਹੀਦੇ ਆ, ਫਿਰ ਕਿਹੜੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾਣੀਆਂ ਚਾਹੀਦੀਆਂ, ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ। ਠੀਕ ਹੈ, ਸੜਕਾਂ ਤੇ ਬਹੁਤ ਵਧੀਆ ਬਣੀਆਂ ਨੇ, ਐਸੀ ਗੱਲ ਨਹੀਂ ਹੈ। ਜੇ ਤੁਸੀਂ ਇੱਥੋਂ ਜਾਓਗੇ ਹੁਣ ਬਠਿੰਡੋਂ ਅੰਮ੍ਰਿਤਸਰ ਤੇ ਤੁਸੀਂ ਕਿੱਲੀ ਨੱਪੋ ਤੇ 2 ਘੰਟਿਆਂ 'ਚ 2.5 ਘੰਟਿਆਂ 'ਚ ਬੰਦਾ ਉੱਥੇ ਲੱਗ ਜਾਂਦਾ, ਅੱਗੇ ਸਾਰਾ ਦਿਨ ਲੱਗ ਜਾਂਦਾ ਸੀ। ਤਾਂ ਇਹ ਜਿਹੜੀ ਲੁੱਟ ਮਾਰੀ ਆ, ਇਹਦੇ ਵਿੱਚ ਵੀ ਕੁਛ ਨਾ ਕੁਛ ਸਵਾਲ ਤੇ ਹੈਗੇ ਆ। ਪਰ ਜਿਹੜੀ ਤੁਸੀਂ ਇਹ ਗੱਲ ਕਹੀ ਹੋ ਨਾ ਕਿ ਇਹ ਬੜੀ ਵੱਡੀ ਸਮੱਸਿਆ ਆਉਂਦੀ ਹੈ ਚੰਡੀਗੜ੍ਹ ਜਾਣ ਲਈ, ਤਾਂ ਸਭ ਤੋਂ ਵੱਡੀ ਸਮੱਸਿਆ ਇਸ ਵੇਲੇ ਇਹੋ ਹੀ ਆ ਕਿ ਮਾਰੀਦਿਆਂ ਨੂੰ ਲੋਕਾਂ ਨੂੰ ਇੱਕ ਬੱਸ ਵਿਸ਼ੇਸ਼ ਤੇ ਚੜ੍ਹਨਾ ਪੈਂਦਾ ਜੀ, ਹੋਰ ਕੋਈ ਚਾਰਾ ਹੀ ਨਹੀਂ ਜੀ। ਤੇ ਅਗਲੇ ਕਾਲ ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਿੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸ਼ਾਹਕੋਟ ਦੀ ਚੋਣ ਹੋ ਕੇ ਹਟੀ ਹੈ ਤੇ ਪੈਰਾਸ਼ੂਟ ਰਾਹੀਂ ਉਤਰੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਬਾਰੇ ਮੈਂ ਗੱਲ ਕਰਨੀ ਚਾਹੁੰਦਾ, ਤੁਹਾਤੋਂ ਰਾਏ ਲੈਣਾ ਚਾਹੁੰਦਾ। ਉਹ ਵੀ ਉਹ ਜਿਹੜੇ ਉਹਨਾਂ ਤੋਂ ਕਿਸੇ ਪੱਤਰਕਾਰ ਨੇ ਉਦੋਂ ਪੁੱਛਿਆ ਕਿ ਤੁਸੀਂ ਬੜਾ ਲੇਟ ਆਏ ਹੋ, ਇੱਕਦਮ ਆਏ ਹੋ, ਬੜਾ ਚਿਰ ਗਾਇਬ ਰਹੇ ਹੋ। ਕਹਿੰਦੇ ਜੀ ਮੈਂ ਪਰਸਨਲ ਰੁਝੇਵਿਆਂ ਕਰਕੇ ਬਾਹਰ ਗਿਆ ਹੋਇਆ ਸੀਗਾ। ਪਰ ਜਦੋਂ ਭਗਵੰਤ ਮਾਨ ਸਰਗਰਮ ਸਿਆਸਤ ਦੇ ਵਿੱਚ ਆਏ ਨੇ, ਉਹ ਕਹਿੰਦੇ ਜੀ ਮੇਰੀ ਤਾਂ ਫੈਮਿਲੀ ਉਹ ਪੰਜਾਬ, ਮੇਰੇ ਪਰਸਨਲ ਰੁਝੇਵੇਂ ਕੁਛ ਵੀ ਨਹੀਂ। ਮੈਂ ਤਾਂ ਆਪਦੀ ਘਰ ਵਾਲੀ ਨਾਲ ਡਿਵੋਰਸ ਲੈ ਲਿਆ, ਜਵਾਕਾਂ ਨੂੰ ਛੱਡਤਾ। ਰੋ ਕੇ ਨਾਟਕ ਕਰਕੇ ਉਹ ਦਿਖਾ ਰਹੇ ਸੀ ਲੋਕਾਂ ਨੂੰ ਕਿ ਮੇਰਾ ਜਿਹੜਾ ਅਸਲ ਮੁੱਦਾ ਜਾਂ ਮੇਰਾ ਪਿਆਰ ਹੈ, ਮੇਰਾ ਘਰ ਹੈ, ਉਹ ਪੰਜਾਬ ਹੈ। ਦੂਜਾ ਹੋਰ ਜਿਹੜਾ ਪੱਤਰਕਾਰ ਨੇ ਇੱਕ ਕੁਐਸਚਨ ਪੁੱਛਿਆ ਆਮ ਆਦਮੀ ਪਾਰਟੀ ਬਾਰੇ, ਉਹ ਕਹਿੰਦੇ ਜੀ ਇਹ ਤਾਂ ਨਵੀਂ ਪਾਰਟੀ ਆ। ਭਗਵੰਤ ਮਾਨ ਕਹਿੰਦੇ ਇਹ ਤਾਂ ਨਵੀਂ ਪਾਰਟੀ ਆ। ਕੀ 2014 ਦੇ ਵਿੱਚ ਲੋਕ ਸਭਾ ਚੋਣਾਂ ਲੜੀਆਂ ਉਦੋਂ ਸਾਰੇ ਮੁਲਕ 'ਚ ਲੜੀਆਂ, ਜਾਂ ਕਹਿੰਦੇ ਛੋਟੀ ਪਾਰਟੀ ਆ, ਕਹਿੰਦੇ ਛੋਟੀ ਪਾਰਟੀ ਆ। ਕੀ ਛੋਟੀ ਪਾਰਟੀ ਲੋਕ ਸਭਾ ਚੋਣਾਂ ਲੜਦੀ ਹੁੰਦੀ ਆ? 2017 'ਚ ਉਹ ਦਾਅਵਾ ਕਰਦੇ ਸੀ ਕਿ ਅਸੀਂ 117 ਦੀਆਂ 17 ਸੀਟਾਂ ਤੇ ਜਿੱਤਾਂਗੇ ਤੇ ਸਰਕਾਰ ਬਣਾਵਾਂਗੇ। ਉਦੋਂ ਕਹਿੰਦੇ ਸੀ ਸਭ ਤੋਂ ਵੱਡੀ ਪਾਰਟੀ ਆ, ਹੁਣ ਕਹਿੰਦੇ ਸਭ ਤੋਂ ਛੋਟੀ ਪਾਰਟੀ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਜੜ੍ਹਾਂ ਦੇ ਵਿੱਚ ਦਾਤੀ ਫੇਰ ਰਿਹਾ ਹੈ? ਤੇ ਮੈਨੂੰ ਲੱਗਦਾ, ਮੈਂ ਬਾਹਲਾ ਵੱਡਾ ਪੋਲੀਟੀਕਲ ਦਾ ਵਿਸ਼ਲੇਸ਼ਕ ਤਾਂ ਹੈ ਨਹੀਂ, ਕਿ ਉਹ ਆਉਣ ਵਾਲੇ
ਟਾਈਮ ਦੇ ਵਿੱਚ ਕਿਸੇ ਹੋਰ ਪਾਸੇ ਉਡਾਈ ਮਾਰਨਗੇ। ਥੈਂਕ ਯੂ। ਧੰਨਵਾਦ ਦੇਖੋ ਡੁੱਬਦੇ ਜਹਾਜ਼ 'ਚ ਫਿਰ ਮੁੜ ਕੇ ਛਾਲਾਂ ਤੇ ਵੱਜ ਜੀ। ਇਹਦੇ 'ਚ ਪ੍ਰੈਡਿਕਸ਼ਨ ਤੁਹਾਡੀ ਸਹੀ ਸਾਬਤ ਹੋ ਸਕਦੀ ਹੈ। ਜੇ ਮੰਨ ਲਓ ਆਮ ਆਦਮੀ ਪਾਰਟੀ ਦਾ ਪਾਣੀ ਲੱਥਦਾ ਤੇ ਇਹਨਾਂ ਲੀਡਰਾਂ ਨੇ ਕਿਤੇ ਨਾ ਕਿਤੇ ਤੇ ਆਪਣਾ ਟਿਕਾਣਾ ਟੋਲਣਾ ਹੀ ਹੈ ਨਾ। ਹੋ ਸਕਦਾ ਸੁਖਪਾਲ ਖਹਿਰਾ ਵੀ ਕੱਲ ਨੂੰ ਜਾਵੇ। ਸੁਖਪਾਲ ਖਹਿਰਾ ਹੀ ਕਿਉਂ, ਦੂਸਰੇ ਵੀ ਟਿਕਾਣਾ ਟੋਲਣਗੇ, ਕਿਉਂਕਿ ਜਿਨ੍ਹਾਂ ਲੋਕਾਂ ਨੇ ਰਾਜਨੀਤੀ ਕਰਨੀ ਉਹਨਾਂ ਨੇ ਕੋਈ ਉੱਥੇ ਹੁਣ ਫਿਰ ਹੈਗੇ ਦੀਆਂ ਕੁੜੀਆਂ ਤੇ ਬਣਾ ਕੇ ਵੇਚਣੀਆਂ ਨਹੀਂ, ਉੱਥੇ ਇਹੋ ਹੀ ਕੰਮ ਕਰਨਗੇ ਤਾਂ ਫਿਰ ਟਿਕਾਣੇ ਲੱਭਣਗੇ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਦੂਜੀ ਗੱਲ ਜਿਹੜੀ ਹੈ ਨਾ ਕਿ ਇਹ ਭਗਵੰਤ ਮਾਨ ਕੀ ਕਰਦਾ ਪਿਆ, ਮੇਰੇ ਖਿਆਲ ਦੇ ਨਾਲ ਇਹਨਾਂ ਦੀ ਜਿਹੜੀ ਹਾਈ ਕਮਾਨ ਹੈ ਉਹਨੂੰ ਵੇਖਣਾ ਚਾਹੀਦਾ। ਉੱਦਾਂ ਤੇ ਦੇਖੋ ਜੇ ਡਾਕਟਰ ਧਰਮਵੀਰ ਗਾਂਧੀ ਹੋਰੀ ਬੋਲੇ ਆ ਤੇ ਉਹਨਾਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਦੇ ਵਿੱਚ ਦਰਕਨਾਰ ਕਰ ਦਿੱਤਾ ਗਿਆ ਜੀ। ਤਾਂ ਕੀ ਫਿਰ ਇਹ ਅਨੁਸ਼ਾਸਨਹੀਣਤਾ ਨਹੀਂ ਹੈਗੀ ਕਿ ਇੱਕ ਬੰਦਾ ਚੱਲਦੀ ਕੰਪੇਨ ਦੇ ਵਿੱਚ ਉੱਡ ਜਾਂਦਾ ਕਿਸੇ ਪਾਸੇ? ਇਹਨਾਂ ਨੂੰ ਵੇਖਣਾ ਚਾਹੀਦਾ। ਆਪਾਂ ਹੁਣ ਕੋਈ ਕਿੰਤੂ ਪਰੰਤੂ ਕਿਵੇਂ ਕਰ ਸਕਦੇ? ਜੇ ਉਹ ਰਾਜੀ ਆ, ਜੇ ਮੀਆਂ ਬੀਬੀ ਰਾਜੀ ਹੈ ਤੇ ਆਪਣਾ ਕੀ ਕਿੰਤੂ ਪਰੰਤੂ? ਪਰ ਇਹ ਇੰਟਰਨਲ ਮਾਮਲਾ ਨਹੀਂ ਹੈ, ਮਾਮਲਾ ਅਨੁਸ਼ਾਸਨ ਦਾ ਔਰ ਦੋਹਰੇ ਪੈਮਾਨੇ ਦਾ। ਦੇਖੋ ਜਿਹੜਾ ਅਮਨ ਅਰੋੜਾ ਸੀਗਾ, ਜਦੋਂ ਪਿਛਲਾ ਇਲੈਕਸ਼ਨ ਹੋਇਆ ਤਾਂ ਉਦੋਂ ਅਮਨ ਅਰੋੜਾ ਸੀਗਾ ਜਿਹੜਾ ਉਦੋਂ ਨਿਸ਼ਾਨੇ ਤੇ ਆਇਆ ਸੀਗਾ ਕਿ ਐਨ ਮੌਕੇ ਤੇ ਉਹ ਬਾਹਰਲੀ ਫੇਰੀ ਤੇ ਨਿਕਲ ਗਿਆ। ਤਾਂ ਕੰਪੇਨ ਦੇ ਵਿੱਚ ਬਿਲਕੁਲ ਜਦੋਂ ਥੋੜਾ ਸਮਾਂ ਰਿਹਾ ਸੀਗਾ ਵਾਪਸੀ ਕੀਤੀ ਸੀ ਉਹਨੇ, ਉਦੋਂ ਵੀ ਰੌਲਾ ਪਿਆ ਸੀ। ਤਾਂ ਇਹ ਇੰਟਰਨਲ ਮਸਲੇ ਤੇ ਇਹਨਾਂ ਨੂੰ ਵੇਖਣੇ ਚਾਹੀਦੇ ਆ ਨਾ ਕਿ ਭਾਈ ਕੰਪੇਨ ਦਾ ਟਾਈਮ ਹੈ, ਠੀਕ ਹੈ, ਨਿੱਜੀ ਜ਼ਿੰਦਗੀ ਹਰ ਇੱਕ ਦੀ। ਦੇਖੋ ਉਹ ਕਿਸੇ ਨੇ ਡਾਈਵੋਰਸ ਇੱਕ ਮੌਕੇ ਤੇ ਲੈ ਲਿਆ, ਦੁਬਾਰਾ ਵੀ ਇਕੱਠਾ ਹੋ ਸਕਦਾ ਸਰਦਾਰ ਸਾਹਿਬ, ਇਹਦੇ 'ਚ ਕੋਈ ਨਹੀਂ ਹੈ। ਇਹ ਜ਼ਿੰਦਗੀ ਹੈ, ਦੁਨਿਆਵੀ ਜ਼ਿੰਦਗੀ ਹੈ, ਦੁਨਿਆਵੀ ਰਿਸ਼ਤੇ ਆ, ਟੁੱਟਦੇ ਵੀ ਆ, ਜੁੜਦੇ ਵੀ ਆ। ਤਾਂ ਇਹ ਨਹੀਂ ਕਹਿ ਸਕਦੇ ਆਪਾਂ ਕਿ ਭਗਵੰਤ ਮਾਨ ਆਪਣੇ ਲਈ ਪਰਿਵਾਰ ਛੱਡ ਦੇਵੇ, ਉਹਨੂੰ ਆਪਣੇ ਪਰਿਵਾਰ ਨੂੰ ਦੇਖਣ ਦਾ ਹੱਕ ਹੈ, ਉਹ ਦੇਖੇ। ਪਰ ਇਹ ਚੀਜ਼ ਇਹਨਾਂ ਨੂੰ ਵੇਖਣੀ ਚਾਹੀਦੀ ਆ ਕਿ ਕਿਸ ਮੌਕੇ ਤੇ ਕਿਸੇ ਲੀਡਰ ਨੂੰ ਛੁੱਟੀ ਦੇਣੀ ਆ, ਕਿਸ ਮੌਕੇ ਤੇ ਉਹਦੇ ਤੋਂ ਕਿਸ ਤਰੀਕੇ ਦੀ ਕੰਪੇਨ ਕਰਨੀ ਹੈ। ਤੇ ਜੇ ਨਹੀਂ ਵਹਿੰਦੇ ਇਹਦਾ ਮਤਲਬ ਕਿ ਪੰਜਾਬ ਬੰਦੀ ਫਿਰ ਉਹਨਾਂ ਦਾ ਧਿਆਨ ਹੈ ਨਹੀਂ। ਹਾਂ, ਜਿਹੜੀਆਂ ਅੱਗੇ ਜਜ਼ਬਾਤੀ ਤਕਰੀਰਾਂ ਸੀ ਉਹ ਅਸਲ ਦੇ ਵਿੱਚ ਜਜ਼ਬਾਤੀ ਤਕਰੀਰਾਂ ਨਹੀਂ, ਸਿਆਸੀ ਤਕਰੀਰਾਂ ਸੀ। ਜੀ 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 ਬਿਲਕੁਲ। ਤੇ ਮਿੰਟੂ ਜੀ, ਕਿਤੇ ਇਹ ਵੀ ਤਾਂ ਬਹੁਤ ਸਾਰੇ ਲੋਕਾਂ ਨੂੰ ਵੀ ਮਹਿਸੂਸ ਹੁੰਦਾ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਸਿਰਫ ਦਿੱਲੀ ਦੀ ਪਾਰਟੀ ਬਣ ਕੇ ਰਹਿ ਜਾਣੀ, ਉੱਥੇ ਦੇ ਸਿਰਫ। ਸਰ ਦੇਖੋ, ਜੇ ਪੰਜਾਬ ਦੇ ਵਿੱਚੋਂ ਇਹਨਾਂ ਦਾ ਪਾਣੀ ਲੱਥ ਜਾਂਦਾ ਬਿਲਕੁਲ ਤੇ ਫਿਰ ਉੱਥੋਂ ਤੱਕ ਹੀ ਰਹਿਣਗੇ। ਦਿੱਲੀ ਦਾ ਵੀ ਮੇਰੇ ਖਿਆਲ ਦੇ ਨਾਲ ਇਹ ਠੀਕ ਆ ਕਿ ਇਹਨਾਂ ਦਾ ਕਿਲ੍ਹਾ ਜਿਹੜਾ ਉਹਨਾਂ ਮਜ਼ਬੂਤ ਤੇ ਹੈ ਨਹੀਂ, ਪਰ ਫਿਰ ਵੀ ਐਡਾ ਵੀ ਢਿੱਲਾ ਨਹੀਂ ਪਿਆ ਕਿ ਡਿੱਗ ਜਾਊਗਾ ਹਾਲ ਦੀ ਘੜੀ, ਇਸ ਤਰ੍ਹਾਂ ਲੱਗਦਾ। ਪਰ ਦੂਜੇ ਪਾਸੇ ਜੇ ਦੇਖੀਏ ਜਿਸ ਤਰੀਕੇ ਨਾਲ ਹੁਣ ਫਰੰਟ ਬਣਦਾ ਪਿਆ ਨਰਿੰਦਰ ਮੋਦੀ ਦੇ ਅਗੇਂਸਟ, ਤਾਂ ਮੈਨੂੰ ਤਾਂ ਇਹ ਲੱਗਦਾ ਕਿ ਹੋ ਸਕਦਾ ਕੇਜਰੀਵਾਲ ਉਸ ਫਰੰਟ ਦਾ ਹਿੱਸਾ ਬਣ ਜਾਵੇ। ਤਾਂ ਉਹਦੇ ਵਿੱਚ ਕਾਂਗਰਸ ਵੀ ਆ ਜਾਵੇ, ਹੋਰ ਵੀ ਛੋਟੇ ਮੋਟੇ ਜਿਹੜੇ ਦਾਲੇ ਆ ਜਾਣ, ਤਾਂ ਅੱਗੇ ਜਾ ਕੇ ਚਿਹਰਾ ਮੋਹਰਾ ਬਦਲ ਸਕਦਾ। ਤਾਂ ਇਹ ਜ਼ਰੂਰ ਹੈ ਕਿ ਜਿਹੜੀ ਇਹਨਾਂ ਦੀ ਵਿਧਾਨ ਸਭਾ ਦੀ ਹੋਂਦ ਆ ਉਹ ਸ਼ਾਇਦ ਦਿੱਲੀ ਤੱਕ ਸਿਮਟ ਜਾਵੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਦਿੱਲੀ ਨੂੰ ਵੀ ਬਚਾਉਣਾ ਇੱਕ ਬਹੁਤ ਵੱਡੀ ਚੁਣੌਤੀ ਹੋਊਗੀ ਨਾ ਆਪਣੇ ਆਪ ਦੇ ਵਿੱਚ, ਕਿਉਂਕਿ ਹਰੇਕ ਥਾਂ ਹਾਰ, ਹਰੇਕ ਥਾਂ ਤੇ ਤਕਰਾਰ। ਜੀ ਬਿਲਕੁਲ, ਸਿਆਸਤ ਚੀਜ਼ ਅਜਿਹੀ ਆ ਜਿੱਥੇ ਕੁਛ ਵੀ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਕੱਲ੍ਹ ਦਾ ਕੀ ਭਰੋਸਾ, ਅੱਜ ਦਾ ਹੀ ਨਹੀਂ ਉੱਤੇ ਭਰੋਸਾ ਹੁੰਦਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ, ਸਰੋਤੇ ਜੁੜੇ ਨੇ ਗੁਰਮੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਵਾਲ ਪੁੱਛੋ ਜੀ। ਹਾਂਜੀ, ਅਸੀਂ ਉਹ ਜੌਲ ਬਾਰੇ ਪੁੱਛਣਾ ਚਾਹੁੰਦੇ ਜੀ, ਉਹਦਾ ਕੀ ਬਣਿਆ ਜੀ? ਠੀਕ ਹੈ ਜੀ। ਦੇਖੋ ਜੱਗੀ ਜੌਲ ਹੋਰਾਂ ਦੇ ਅਗੇਂਸਟ ਮੇਰੇ ਖਿਆਲ ਦੇ ਨਾਲ 3-4 ਚਾਰਜ ਸ਼ੀਟਾਂ ਜਿਹੜੀਆਂ ਉਹ ਦਾਖਲ ਹੋ ਚੁੱਕੀਆਂ ਜੀ। ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਮੁੰਡਾ ਜਿੰਮੀ ਸੀਗਾ ਉਹ ਵੀ ਸ਼ਾਇਦ ਯੂਕੇ ਦਾ ਹੀ ਆ, ਪਤਾ ਨਹੀਂ ਮੈਨੂੰ ਕਿ ਉਹ ਉੱਥੋਂ ਦਾ ਪੱਕਾ ਰਹਿਸ਼ੀ ਆ ਜਾਂ ਆਰਜੀ ਰਹਿਸ਼ੀ ਆ, ਇਹਦੇ ਬਾਰੇ ਤੇ ਨਹੀਂ ਮੈਨੂੰ ਪੱਕਾ ਪਤਾ, ਪਰ ਉਹ ਵੀ ਯੂਕੇ ਚੋਂ ਆਇਆ ਸੀਗਾ। ਤਾਂ ਉਹਦੇ ਚ ਕੀ ਹੋਇਆ ਸੀਗਾ ਕਿ ਜਿੰਮੀ ਨੂੰ ਕਲੀਨ ਚਿੱਟ ਦਿੱਤੀ ਗਈ ਆ ਹਰੇਕ ਚਾਰਜ ਸ਼ੀਟ ਦੇ ਵਿੱਚ। ਇਹ ਹੁਣ ਤੁਸੀਂ ਦੇਖ ਲਓ ਕਿ ਪਹਿਲਾਂ ਉਹਨੂੰ ਅੱਤਵਾਦੀ ਦੇ ਤੌਰ ਤੇ ਪ੍ਰਚਾਰਿਆ ਗਿਆ, ਬਾਅਦ ਦੇ ਵਿੱਚ ਉਹਦੇ ਖਿਲਾਫ ਇੱਕ ਵੀ ਸਬੂਤ ਨਹੀਂ ਜੁਟਿਆ ਕਿਸੇ ਵੀ ਚਾਰਜ ਸ਼ੀਟ ਦੇ ਵਿੱਚ ਹੁਣ ਤੱਕ। ਤਾਂ ਉਹਨੂੰ ਹਰੇਕ ਚਾਰਜ ਸ਼ੀਟ ਦੇ ਵਿੱਚ ਰਾਹਤ ਮਿਲੀ ਹੈ, ਜਦਕਿ ਜੱਗੀ ਜੌਹਲ ਬਾਰੇ ਕਿਹਾ ਗਿਆ ਕਿ ਇਹਨੇ ਫੰਡਿੰਗ ਕੀਤੀ ਆ। ਤਾਂ ਹੁਣ ਇਹਦਾ ਜਿਹੜਾ ਰੋਲ ਆ ਉਹ ਸਾਫ਼ ਹੋ ਗਿਆ। ਜਿਵੇਂ ਮੈਂ ਤੁਹਾਨੂੰ ਸ਼ੀਟ ਦਾਖਲ ਹੋਣ ਤੋਂ ਬਾਅਦ ਰੋਲ ਸਾਫ਼ ਹੋ ਜਾਂਦਾ ਕਿ ਕਿਸ ਬੰਦੇ ਦੀ ਕੀ ਭੂਮਿਕਾ ਕਿਸ ਕੇਸ ਦੇ ਵਿੱਚ। ਤਾਂ ਜੱਗੀ ਜੌਹਲ ਦੀ ਭੂਮਿਕਾ ਸਿਰਫ ਤੇ ਸਿਰਫ ਇਹੋ ਹੀ ਦੱਸੀ ਗਈ ਆ ਕਿ ਯੂਕੇ ਤੋਂ ਬਾਹਰ ਜਾ ਕੇ ਇਹਨੇ ਕੁਝ ਬੰਦਿਆਂ ਨੂੰ ਫੰਡਿੰਗ ਕੀਤੀ ਹੈ ਇਸ ਕੰਮ ਵਾਸਤੇ। ਤਾਂ ਜੇ ਉਹ ਫੰਡਿੰਗ ਸਾਬਤ ਹੋ ਜਾਂਦੀ ਆ ਫਿਰ ਤਾਂ ਜੱਗੀ ਜੌਹਲ ਵੀ ਮੁਸ਼ਕਲ ਆ, ਤੇ ਜੇ ਉਹ ਫੰਡਿੰਗ ਸਾਬਤ ਨਹੀਂ ਹੁੰਦੀ ਸਿਰਫ ਤੇ ਸਿਰਫ ਇੱਕ ਕਹਾਣੀ ਨੂੰ ਲਿਖੀ ਜਾਂਦੀ ਹੈ ਤਾਂ ਫਿਰ ਜੱਗੀ ਜੌਹਲ ਹੈ ਜਿਹੜਾ ਉਹ ਵੀ ਜਿੰਮੀ ਵਾਂਗੂ ਰਾਹਤ ਪਾ ਜਾਊਗਾ। ਜੀ ਪਰ ਅਫਸੋਸ ਵਾਲੀ ਗੱਲ ਆ ਵੀ ਧੱਕਾ ਜਿਹੜਾ ਉੱਥੇ ਬਹੁਤ ਹੁੰਦਾ। ਜੁੜੇ ਨੇ ਆਪਣੇ ਨਾਲ ਅਗਲੇ ਕਾਲਰ ਸਤਨਾਮ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਹਾਂਜੀ, ਸਾਰੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਰੋਤੇ, ਮਿੰਟੂ ਗੁਰਸਰੀਆ ਜੀ ਪਲੱਸ ਰਾਜ ਕਰਨਵੀਰ ਸਿੰਘ ਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਬਹੁਤ ਵਧੀਆ। ਮੈਂ ਤਾਂ ਕੋਈ ਦਿਨ ਨਹੀਂ ਜਾਂਦਾ, ਰਾਜ ਕਰਨਵੀਰ ਸਿੰਘ ਸੁਣੀ ਦਾ ਵਿਚਾਰ ਬਹੁਤ ਵਧੀਆ ਨੇ। ਥੈਂਕ ਯੂ ਵੈਰੀ ਮੱਚ। ਤੁਸੀਂ ਸਾਰਿਆਂ ਨੂੰ ਆਪਣੇ ਜਾਗਰੂਕ ਕਰਦੇ, ਸਾਰੀ ਕਮਿਊਨਿਟੀ, ਐਵਰੀਵਨ। ਕੋਈ ਜ਼ਰੂਰੀ ਨਹੀਂ ਕਿ ਉਹ ਕੋਈ ਵੀ ਕਮਿਊਨਿਟੀ ਦਾ, ਹਿੰਦੂ ਮੁਸਲਮਾਨ ਜਿਹੜਾ ਵੀ। ਜੀ ਸਵਾਲ ਕੀ ਹੈ ਜੀ ਤੁਹਾਡਾ? ਹਾਂਜੀ, ਮੇਰਾ ਸਵਾਲ ਹੈ, ਇੱਕੋ ਸਵਾਲ ਹੈ ਮੇਰਾ ਫੋਨ ਨਾ ਕੱਟੋ ਜੀ ਪਲੀਜ਼। ਜੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਨਾ ਹੁੰਦੀ ਤੇ ਜਿਹੜਾ ਰਾਣਾ ਜਿਹੜਾ ਅਸਤੀਫਾ ਹੋਇਆ ਨਾ, ਉਹਦਾ ਨਾਂ ਕੀ? ਰਾਣਾ ਰਣਜੀਤ ਕੀ ਉਹਦਾ ਨਾਂ? ਰਾਣਾ ਗੁਰਜੀਤ ਜੀ। ਹਾਂਜੀ, ਜੇ ਆਮ ਆਦਮੀ ਪਾਰਟੀ ਨਾ ਹੁੰਦੀ ਕਿ ਉਹਦਾ ਅਸਤੀਫਾ ਹੋ ਜਾਣਾ ਸੀ? ਆਹੀ ਮੇਰਾ ਸਵਾਲ ਮੈਂ ਸੁਣਨਾ ਹੈ ਕੱਟੋ ਜੀ। ਇਹ ਤੁਹਾਡਾ ਸਵਾਲ ਬਹੁਤ ਕੰਮ ਦਾ, ਔਰ ਸਾਰੇ ਪੰਜਾਬ ਵਾਸਤੇ ਕੰਮ ਦਾ। ਦੇਖੋ, ਤੀਜੀ ਧਿਰ ਜਿਹੜੀ ਆ ਉਹ ਓਨੀ ਹੀ ਜ਼ਰੂਰੀ ਆ ਪੰਜਾਬ ਲਈ ਜਿੰਨੀ ਜ਼ਰੂਰੀ ਇੱਕ ਚੰਗੀ ਗਵਰਨਮੈਂਟ ਆ। ਚਾਹੇ ਉਹ ਤੀਜੀ ਧਿਰ ਕੋਈ ਵੀ ਹੋਵੇ, ਦੋ ਧਿਰਾਂ ਇੱਥੇ ਰਲ ਜਾਂਦੀਆਂ, ਚਾਹੇ ਉੱਤੇ ਹੋਣ ਚਾਹੇ ਹੇਠਾਂ ਹੋਣ। ਸੋ ਇਹ ਇੱਥੋਂ ਦੀ ਰਾਜਨੀਤੀ ਦਾ ਇਸ ਸਮੇਂ ਦਾ ਸਭ ਤੋਂ ਮਾੜਾ ਪੱਖ ਆ ਕਿ ਇੱਥੇ ਰਲ ਮਿਲ ਕੇ ਮੇਲਾ ਲੁੱਟਿਆ ਜਾਂਦਾ। ਤਾਂ ਜਿਹੜੀ ਤੀਜੀ ਧਿਰ ਆ ਉਹ ਇੱਕ ਦਬਾਅ ਦੀ ਰਾਜਨੀਤੀ ਬਣਾਉਂਦੀ ਹੈ। ਹੁਣ ਦੇਖੋ, ਚਾਹੇ ਕੋਈ ਵੀ ਧਿਰ, ਮੰਨ ਲਓ ਕੱਲ ਨੂੰ ਆਮ ਆਦਮੀ ਪਾਰਟੀ ਇੱਥੇ ਆ ਜਾਂਦੀ ਆ ਸੱਤਾ ਦੇ ਵਿੱਚ ਔਰ ਕਾਂਗਰਸ ਉਹਦੀ ਓਪੋਜੀਸ਼ਨ 'ਚ ਚਲੀ ਜਾਂਦੀ ਆ, ਤਾਂ ਕਾਂਗਰਸ ਦੇ ਨਾਲ ਹੋ ਸਕਦਾ ਖੱਟਾ ਮਿੱਠਾ ਸਾਂਝਾ ਕਰ ਲੈਣ, ਪਰ ਤੀਜੀ ਧਿਰ ਹੋਊਗੀ ਉਹ ਉਹਨਾਂ ਦੇ ਖੱਟੇ ਮਿੱਠੇ ਦੇ ਵਿੱਚ ਖੇ ਪਾ ਦੂਗੀ। ਸੋ ਕਹਿਣ ਦਾ ਭਾਵ ਹੈ ਕਿ ਤ੍ਰਿਆਕਲ ਜਿਹੜੀ ਆ, ਤੀਜੀ ਧਿਰ ਆ ਜਿਹੜੀ, ਉਹ ਬੜੀ ਲਾਜ਼ਮੀ ਆ। ਤਾਂ ਮੈਂ ਤੇ ਸਮਝਦਾ ਕਿ ਆਮ ਆਦਮੀ ਪਾਰਟੀ, ਜਾਤੀ ਤੌਰ ਤੇ ਮੇਰਾ ਨਜ਼ਰੀਆ ਲਾ ਕੇ ਦੇਖੋ, ਮੈਂ ਕਿਸੇ ਪੋਲੀਟੀਕਲ ਸੰਗਠਨ ਦੇ ਨਾਲ ਨਾ ਮੈਂ ਕਦੇ ਜੁੜਿਆ, ਨਾ ਕਦੇ ਭਵਿੱਖ 'ਚ ਜੁੜਨ ਦੀ ਮੇਰੀ ਕੋਈ ਇੱਛਾ, ਪਰ ਇਹ ਮੈਂ ਜ਼ਰੂਰ ਸਮਝਦਾ ਕਿ ਆਮ ਆਦਮੀ ਪਾਰਟੀ ਜੇ ਖਤਮ ਹੁੰਦੀ ਹੈ, ਬਿਲਕੁਲ ਹਾਸ਼ੀਆ ਗ੍ਰਸਤ ਹੋ ਜਾਂਦੀ, ਉਹਦੀ ਹੋਂਦ ਮਿਟ ਜਾਂਦੀ ਹੈ ਔਰ ਤੀਸਰਾ ਫਰੰਟ ਇੱਥੇ ਨਹੀਂ ਮਿਲਦਾ, ਤਾਂ ਇਹ ਇੱਕ ਜਿਹੜੀ ਸਟਰੋਂਗ ਓਪੋਜੀਸ਼ਨ ਵਾਲੀ ਥਾਂ ਜਿਹੜੀ ਕਿ ਹੁਣ ਭਰੀ ਆ, ਉਹ ਫਿਰ ਖਾਲੀ ਹੋ ਜਾਊਗੀ ਪੰਜਾਬ ਦੀ। ਇਹ ਇੱਕ ਮਾੜਾ ਸੰਕੇਤ ਹੋਊ ਪੰਜਾਬ ਲਈ। ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਮੀਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾ ਸਵਾਲ ਤਾਂ ਮੇਰਾ ਇਹ ਹੈ ਵੀ ਜਿਹੜਾ ਮੌੜ ਮੰਡੀ ਬੰਬ ਧਮਾਕਾ ਹੋਇਆ ਸੀ, ਜਿਹੜਾ SHO ਦੀ ਇਨਕੁਆਇਰੀ ਕਰਦਾ ਸੀ ਉਹਨੂੰ ਬਦਲ ਦਿੱਤਾ ਗਿਆ ਸੀ, ਉਹ ਇਨਕੁਆਇਰੀ ਕਿੱਥੇ ਤੱਕ ਪਹੁੰਚੀ ਹੈ ਤੇ ਕੀ ਬਣਿਆ ਜੀ? ਠੀਕ ਹੈ ਜੀ। ਦੂਸਰਾ ਮੇਰਾ ਸਵਾਲ ਹੈ, ਮੈਂ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਮੇਰਾ, ਪਰ ਮੇਰਾ ਸਵਾਲ ਇਹ ਹੈ ਕਿ ਜਿਹੜੇ ਆ ਵੀਰ ਨੇ ਮੇਰੇ ਨੇ ਪਰਸਨਲ ਬੋਲਿਆ ਭਗਵੰਤ ਮਾਨ ਬਾਰੇ, ਉਹ ਹਰ ਬੰਦੇ ਦੀ ਪਰਸਨਲ ਲਾਈਫ ਆ। ਜੇ ਕੱਲ ਨੂੰ ਇਹਨਾਂ ਦੀ ਜਨਾਨੀ ਛੱਡ ਕੇ ਚਲੀ ਜਾਂਦੀ ਆ, ਇਹ ਆਪਦੇ ਬੱਚਿਆਂ ਨੂੰ ਮਿਲਣ ਨਹੀਂ ਜਾਣਗੇ। ਦੂਜਾ, ਜਦੋਂ ਲੋਕ ਸਭਾ ਦੇ ਵਿੱਚ ਉਹ ਇੱਕੋ ਇੱਕ ਪੰਜਾਬ ਦਾ MP ਬੋਲਦਾ, ਉਦੋਂ ਇਹਨਾਂ ਨੂੰ ਉਹ ਨਜ਼ਰ ਨਹੀਂ ਆਉਂਦਾ। ਬਸ ਇੰਨਾ ਹੀ ਸਵਾਲ ਆ ਮੇਰਾ ਜੀ। ਤੁਸੀਂ ਵੀ ਜੀ ਟਰਾਈ ਕਰੋ ਜੀ, ਸਾਰੇ ਜਣਿਆਂ ਨੂੰ ਬੇਨਤੀ ਹੋਈ ਆ ਵੀ ਪਰਸਨਲ ਨਿੱਜੀ ਜੀਵਨ ਦੇ ਉੱਤੇ ਕਿਸੇ ਦੇ ਉੱਤੇ ਵੀ ਜਿਹੜੇ ਆ ਉਹ ਨਾ ਕਿਹਾ ਜਾਵੇ। ਚੰਗਾ ਨਹੀਂ ਲੱਗਦਾ ਜੀ, ਹਰ ਇੱਕ ਦਾ ਦੇਖੋ ਭਾਵੁਕ ਹੋ ਜਾਂਦੇ ਆ ਸਾਰੇ ਜਾਣੇ ਜਦੋਂ ਗੱਲ ਕਰਨ ਲੱਗਦੇ ਆ, ਪਰ ਇੰਨਾ ਕੁ ਜਿਹੜਾ ਖਿਆਲ ਹਰ ਇੱਕ ਨੂੰ ਜਿਹੜਾ ਰੱਖਣ ਦੀ ਜਿਹੜੀ ਅਸੀਂ ਬੇਨਤੀ ਅਪੀਲ ਕਰਦੇ ਹਾਂ ਜੀ। ਬਿਲਕੁਲ ਨਹੀਂ। ਦੇਖੋ, ਚਾਹੇ ਕੋਈ ਵੀ ਆ, ਚਾਹੇ ਕੋਈ ਅਕਾਲੀ ਆ, ਚਾਹੇ ਕੋਈ ਕਾਂਗਰਸੀ ਆ, ਚਾਹੇ ਕੋਈ ਆਮ ਆਦਮੀ ਪਾਰਟੀ ਵਾਲਾ, ਉਹਦੀ ਇੱਕ ਤੇ ਪਰਸਨਲ ਲਾਈਫ ਜਿਹੜੀ ਆ ਉਹ ਸਿਆਸਤ ਤੋਂ ਅੱਡ ਰੱਖਣੀ ਚਾਹੀਦੀ ਆ। ਔਰ ਦੂਸਰਾ ਇਹ ਕਿ ਜੇ ਕੋਈ ਮੰਨ ਲਓ ਸਾਡੇ ਕਿਸੇ ਲੀਡਰ ਨੂੰ ਜਾਂ ਅਸੀਂ ਜਿਹਨੂੰ ਸਪੋਰਟ ਕਰਦੇ ਹਾਂ, ਕੋਈ ਵੀ ਹੈ, ਚਾਹੇ ਜੇ ਉਹਨੂੰ ਕੋਈ ਇਸ ਤਰ੍ਹਾਂ ਆਲੋਚਨਾਤਮਕ ਤਰੀਕੇ ਨਾਲ ਲੈਂਦਾ ਤੇ ਅਸੀਂ ਉਹਦੀ ਨਿੱਜੀ ਲਾਈਫ ਦਾ ਵੀ ਸਤਿਕਾਰ ਕਰੀਏ। ਉਹ ਸੱਜਣ ਨੇ ਠੀਕ ਹੈ ਕਿ ਚਲੋ ਉਹਨਾਂ ਦੀ ਪਰਸਨਲ ਲਾਈਫ ਤੇ ਸਵਾਲ ਖੜਾ ਕੀਤਾ ਭਗਵੰਤ ਮਾਨ ਜੀ ਤੇ, ਪਰ ਉਹਨਾਂ ਨੇ ਕੋਈ ਬੁਰੀ ਭਾਵਨਾ ਨਹੀਂ ਦਿਖਾਈ ਉਹਨਾਂ ਦੀ ਪਰਸਨਲ ਲਾਈਫ ਪ੍ਰਤੀ। ਉਹਨਾਂ ਨੇ ਸਿਰਫ ਪਰਸਨਲ ਲਾਈਫ ਦਾ ਇੱਕ ਸਵਾਲ ਚੁੱਕਿਆ ਸੀਗਾ ਜੋ ਭਗਵੰਤ ਮਾਨ ਨੇ ਹੀ ਕਿਸੇ ਸਮੇਂ ਆਪਣੇ ਆਪ ਨੂੰ ਸਥਾਪਿਤ ਕਰਕੇ ਕਿਹਾ ਸੀਗਾ। ਖੈਰ, ਅਸੀਂ ਇਹਨਾਂ ਚੱਕਰਾਂ 'ਚ ਨਾ ਪਈਏ, ਕਿਸੇ ਦੀ ਪਰਸਨਲ ਲਾਈਫ 'ਚ ਨਾ ਜਾਈਏ, ਬਿਹਤਰ ਆ। ਪਰ ਜਿਹੜੀ ਗੱਲ ਤੁਸੀਂ ਕਹੀ ਆ ਮੌੜ ਬੰਬ ਧਮਾਕੇ ਦੀ, ਦੇਖੋ ਉਹਦੇ 'ਚ ਸਿੱਧੇ ਤੌਰ ਤੇ ਇੱਥੋਂ ਦੀ ਜਿਹੜੀ ਕਾਂਗਰਸ ਸਰਕਾਰ ਆ ਉਹਦੀ ਭੂਮਿਕਾ ਬਹੁਤ ਜ਼ਿਆਦਾ ਸ਼ੱਕੀ ਆ। ਕਿਉਂਕਿ ਦੇਖੋ, ਇੱਕ ਤੇ ਜਿੱਦਾਂ ਤੁਸੀਂ ਕਿਹਾ ਕਿ ਉਹ ਥਾਣੇਦਾਰ ਦੀ ਬਦਲੀ ਕਰ ਦਿੱਤੀ, ਜਦੋਂ ਜਾਂਚ ਪੜਤਾਲ ਬਿਲਕੁਲ ਸਾਫ਼ ਹੋ ਚੁੱਕੀ ਸੀਗੀ, ਖੁਦ ਉਹ ਮਕੈਨਿਕ ਆ ਗਏ ਜਿਨ੍ਹਾਂ ਨੇ ਕਿਹਾ ਕਿ ਅਸੀਂ ਮਰੂਤੀ ਕਾਰ ਅਸੈਂਬਲ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਸਾਫ਼ ਕਹਿਤਾ ਕਿ ਸਾਡੇ ਕੋਲੇ ਕਾਰ ਡੇਰੇ ਦੀ ਵਰਕਸ਼ਾਪ ਦੇ ਵਿੱਚ ਡੇਰੇਦਾਰ ਦਾ ਖਾਸ ਕਾਲਾ ਲੈ ਕੇ ਆਇਆ। ਕਾਲਾ ਬਾਅਦ ਦੇ ਵਿੱਚ ਦੱਸਦੇ ਆ ਕਿ ਬਿਲਕੁਲ ਨੱਪ ਲਿਆ ਸੀ ਐਨ ਮੌਕੇ ਤੇ ਇੱਕ ਵਾਰੀ, ਪਰ ਅਖੀਰ ਇਹ ਹੋਇਆ ਕਿ ਸਰਸੇ ਪਹੁੰਚੀ ਪੰਜਾਬ ਪੁਲਿਸ ਨੂੰ, ਪਿੱਛੋਂ ਕਿਸੇ ਨੇ ਤਾਰ ਕਰ ਦਿੱਤੀ ਕਿ ਆ ਜਾਓ ਭਾਈ, ਛੱਡੋ ਖੜਾ, ਆ ਜਾਓ, ਕੇਲੇ ਕੁੱਲੇ ਲੈ ਕੇ ਘਰ ਨੂੰ ਚਲੇ ਜਾਓ ਤੁਸੀਂ, ਕੋਈ ਗੱਲ ਨਹੀਂ, ਲੱਭ ਲਵਾਂਗੇ ਕਾਲਾ ਕਿਤੇ ਚੱਲਿਆ। ਹੁਣ ਹੋਇਆ ਕੀ ਹੈ, ਜਿਹੜੀ ਤਾਜ਼ਾ ਅਪਡੇਟ ਹੈ ਇਸ ਮਾਮਲੇ ਦੇ ਵਿੱਚ ਉਹ ਇਹ ਆ ਕਿ ਇਹ ਮਾਮਲਾ ਹਾਈ ਕੋਰਟ 'ਚ ਚਲੇ ਗਿਆ। ਪਾਤੜਾਂ ਦੇ ਇੱਕ ਸੱਜਣ ਹੈ, ਸ਼ਾਇਦ ਉਹਨਾਂ ਦਾ ਨਾਮ ਗੁਰਜੀਤ ਸਿੰਘ ਆ। ਗੁਰਜੀਤ ਸਿੰਘ ਨੇ ਹੁਣ
ਹਾਈ ਕੋਰਟ ਦੇ ਵਿੱਚ ਦਿੱਤੀ ਆ ਕੁਝ ਮੀਡੀਆ ਰਿਪੋਰਟਸ ਦੇ ਹਵਾਲਿਆਂ ਦੇ ਨਾਲ ਕਿ ਇਹ ਇੱਕ ਧਿਰ ਨੂੰ ਫਾਇਦਾ ਔਰ ਇੱਕ ਧਿਰ ਨੂੰ ਬਦਨਾਮ ਕਰਨ ਵਾਸਤੇ ਬਲਾਸਟ ਕਰਾਇਆ ਗਿਆ ਸੀ, ਜਿਹਦੇ ਵਿੱਚ ਮਾਸੂਮਾਂ ਦੀ, ਜਿਹਦੇ ਵਿੱਚ ਮਜ਼ਲੂਮਾਂ ਦੀ ਜਾਨ ਗਈ ਆ। ਤਾਂ ਇੱਕ ਤਾਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਉਹ ਪੂਰਾ ਮਿਲਣਾ ਚਾਹੀਦਾ, ਔਰ ਦੂਸਰਾ ਇਹ ਆ ਕਿ ਇਹ ਇਨਵੈਸਟੀਗੇਸ਼ਨ ਜਿਹੜੀ ਆ ਉਹ NIA ਤੋਂ ਕਰਵਾਉਣੀ ਚਾਹੀਦੀ ਹੈ। ਹੁਣ NIA ਜਿਹੜੀ ਉਹ ਉਹਨਾਂ ਮਾਮਲਿਆਂ ਨੂੰ ਹੀ ਇਨਵੈਸਟੀਗੇਟ ਕਰਦੀ ਆ ਜਿਹੜੇ ਮਾਮਲੇ ਕੌਮਾਂਤਰੀ ਪੱਧਰ ਤੇ ਜੁੜੇ ਹੋਣ। ਤਾਂ ਉਹ ਕਹਿੰਦੇ ਆ ਕਿ ਜੇ ਕੌਮਾਂਤਰੀ ਪੱਧਰ ਤੇ ਤਾਰਾਂ ਨਹੀਂ ਜੁੜੀਆਂ ਤੇ ਫਿਰ ਤੁਸੀਂ CBI ਤੋਂ ਇਨਵੈਸਟੀਗੇਟ ਕਰਾ ਲਓ ਮਾਮਲਾ। ਤੇ ਮਾਮਲਾ ਤੇ ਇਨਵੈਸਟੀਗੇਟ ਮੇਰੇ ਖਿਆਲ ਦੇ ਨਾਲ CBI ਤੋਂ ਕਰਵਾਉਣਾ ਚਾਹੀਦਾ, ਕਿਉਂਕਿ ਜਿਹਦੇ ਕਾਫਲੇ 'ਚ ਧਮਾਕਾ ਹੋਇਆ ਉਹ ਕਾਂਗਰਸੀ ਹੈ, ਔਰ ਜਿਹੜਾ ਬੰਦਾ ਉਹ ਜਾ ਕੇ ਉੱਥੇ ਕਾਰ ਛੱਡ ਕੇ ਆਉਂਦਾ ਡੇਰੇ ਦੀ ਵਰਕਸ਼ਾਪ ਦੇ ਵਿੱਚ, ਉਹ ਡੇਰੇਦਾਰ ਦਾ ਖਾਸ ਆ, ਤੇ ਜਿਹੜੇ ਕਾਂਗਰਸੀ ਦੇ ਕਾਫਲੇ ਦੇ ਵਿੱਚ ਧਮਾਕਾ ਹੋਇਆ ਉਹ ਡੇਰੇਦਾਰ ਦਾ ਕੁੜਮ ਆ। ਹੁਣ ਜਿਹੜਾ ਡੇਰੇਦਾਰ ਦਾ ਕੁੜਮ ਆ ਕਾਂਗਰਸੀ, ਉਹ ਕੈਪਟਨ ਅਮਰਿੰਦਰ ਸਿੰਘ ਦਾ ਖਾਸਮ ਖਾਸ ਆ। ਤਾਂ ਦੱਸੋ ਕਿੱਥੇ ਤੁਸੀਂ ਨਿਰਪੱਖ ਜਾਂਚ ਪੜਤਾਲ ਦੀ ਉਮੀਦ ਕਰ ਲਓਗੇ? ਸੋ ਇਸੇ ਕਰਕੇ ਮਾਮਲਾ ਚਲੇ ਗਿਆ ਹਾਈ ਕੋਰਟ ਦੇ ਵਿੱਚ। ਹੁਣ ਸਟੇਟਸ ਰਿਪੋਰਟ ਇਹਨਾਂ ਨੇ ਤਲਬ ਕੀਤੀ ਹਾਈ ਕੋਰਟ ਵਾਲਿਆਂ ਨੇ। ਤਾਂ ਮੇਰੇ ਖਿਆਲ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਇਸ ਮਾਮਲੇ ਤੇ ਜੋ ਝੁਕਾਅ ਸੀਗਾ ਉਹ ਤੇ ਇਸ ਗੱਲ ਤੋਂ ਹੀ ਸਾਬਤ ਹੋ ਜਾਂਦਾ ਕਿ ਜਦੋਂ ਕਿਤੇ ਕੋਈ ਚੈਟ ਕਰਦੇ ਫੜੇ ਜਾਂਦੇ ਮੁੰਡੇ ਕਿਸੇ ਗਰਮ ਖਿਆਲੀ ਸੰਗਠਨ ਦੇ ਨਾਲ, ਤੇ ਉਦੋਂ ਤੇ ਟਵੀਟ ਕਰਕੇ ਵਧਾਈ ਦੇ ਦਿੰਦਾ, ਜਦ ਕਿ ਇਸ ਮੁੱਦੇ ਤੇ ਉਹਨੇ ਇੱਕ ਵਾਰੀ ਵੀ ਬਿਆਨ ਨਹੀਂ ਦਿੱਤਾ ਕਿ ਹਾਂ ਭਾਈ ਪੰਜਾਬੀਓ ਸਾਡੇ ਤੇ ਭਰੋਸਾ ਰੱਖੋ, ਅਸੀਂ ਇਨਸਾਫ ਦੇਵਾਂਗੇ ਪੀੜਤ ਪਰਿਵਾਰਾਂ ਨੂੰ। ਜੀ ਜੀ ਬਿਲਕੁਲ, ਇਹ ਦੋਹਰੀ ਜਿਹੜੇ ਚਿਹਰੇ ਆ, ਦੋਹਰੀ ਜਿਹੜੀਆਂ ਗੱਲਾਂ ਆ, ਇਹ ਸਾਰਿਆਂ ਦੀਆਂ ਸਾਹਮਣੇ ਹੀ ਆ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦਿੰਦਾ ਵੀ ਆਪਾਂ ਜਿਹੜੀਆਂ ਕਾਲਸ ਲੈ ਸਕੀਏ, ਤੇ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਵਾਰ ਖਬਰਾਂ ਲੈ ਕੇ। ਉਦੋਂ ਤੱਕ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।